वो 14 ਤੇ 15 ਦੀ ਦਰਮਿਆਨੀ ਰਾਤ ਜਦੋਂ 40% ਸਿੱਖ ਕੌਮ ਪਨਾਹਗੀਰ ਬਣ ਕੇ ਆਪਣੇ ਘਰ ਦਾ ਕੋਈ ਨਾ ਕੋਈ ਜੀਵ ਮਰਵਾ ਕੇ ਵਾਘਾ ਔਰ ਹੁਸੈਨੀਵਾਲਾ ਦਾ ਬਾਰਡਰ ਟੱਪ ਕੇ ਇੱਧਰ ਆ ਰਹੀ ਸੀ ਤੇ ਇੱਧਰ ਸਾਡੇ ਲਈ ਤੋਹਫਾ ਤਿਆਰ ਸੀ ਜਿਹੜਾ 10 ਅਕਤੂਬਰ 1947 ਨੂੰ ਦਿੱਤਾ ਗਿਆ ਕਿ ਸਿੱਖ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਸ਼੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਫੌਜੀ ਹਮਲਾ ਹੀ ਨਹੀਂ ਸੀ, ਇਸ 'ਚ ਨੇਵਲ ਡਾਈਵਰਸ ਵੀ ਇਸਤੇਮਾਲ ਕੀਤੇ ਗਏ, ਏਅਰ ਫੋਰਸ ਦਾ इस्तेमाल किया गया, पॉइजनस गैस और ख़ास तौर पर विजंता टैंक्स। सन जरनैल सिंह खालसा पिंडावाड़े, जनरल सुबेग सिंह, भाई अमरीक सिंह ते उन्होंने कुछ दर्जन साथी सिंघां ने जिन्हां ने फिर वो जंग मचाया। 72 घंटे भारत की फौज नेड़े नहीं लग सकी और अखीरले साह ते अखीरली गोली तक लड़े। ਇਹ ਉਹ ਚਮਕੌਰ ਦੀ ਗੜੀ ਦਾ ਪ੍ਰਾਈਡ 20ਵੀਂ ਸਦੀ ਦੇ ਵਿੱਚ ਨਾ ਯੋਧਿਆਂ ਨੇ ਦੁਹਰਾਇਆ। ਦਿੱਲੀ ਦੇ ਪਾਵਰ ਕੋਰੀਡੋਰਸ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਸਿੱਖ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਯਾਦ ਤਾਂ ਇੰਦਰਾ ਗਾਂਧੀ ਵੀ ਕਰ ਰਹੀ ਹੈ, ਨਰਕਾਂ ਦੇ ਵਿੱਚ ਸੜ ਰਹੀ, ਵੈਦਿਆ ਵੀ ਕਰ ਰਿਹਾ ਹੈ, ਸੈਂਕੜਿਆਂ ਉਹਨਾਂ ਦੇ ਜਿਹੜੇ ਫੌਜੀ ਚੜ੍ਹ ਕੇ ਆਏ ਉਹ ਵੀ ਕਰ ਰਹੇ ਨੇ। ਉਹਨਾਂ ਨੇ ਬਾਬੇ ਸੰਤੇ ਵਰਗੇ ਜਿਹੜੇ ਨੇ ਉਹਨਾਂ ਦੇ ਜ਼ਰ ਖਰੀਦ ਉਹ ਅੱਗੇ ਲਾ ਕੇ ਬੂਟੇ ਵਰਗੇ ਬੰਦੇ ਲੱਭ ਕੇ ਕਈ ਕਰੋੜ ਖਰਚ ਕਰਕੇ ਅਕਾਲ ਤਖਤ ਬਣਾ ਕੇ ਸਿੱਖਾਂ ਨੂੰ ਕਹਿ ਲਓ ਜੀ ਤੁਹਾਡਾ ਤਖਤ ਢੱਠਾ ਅਸੀਂ ਢਾਇਆ, ਤੁਸੀਂ ਕਹਿੰਦੇ ਆ ਲਓ ਜੀ ਅਸੀਂ ਤੁਹਾਨੂੰ ਨਵਾਂ ਨਕੋਰ ਬਣਾ ਕੇ ਦਿੱਤਾ। ਸਿੱਖਾਂ ਨੇ ਕਿਹਾ ਨਹੀਂ, ਇਹ ਅਸੀਂ ਢਾਵਾਂਗੇ ਇਸ ਨੂੰ, ਤੁਹਾਡੇ ਬਣਾਏ ਤਖਤ ਨੂੰ। ਇਹ ਗੁਰੂ ਕੀ ਸੰਗਤ, ਗੁਰੂ ਕਾ ਖਾਲਸਾ ਇਸ ਤਖਤ ਨੂੰ ਬਣਾਏਗਾ। ਪੰਜਾਬ ਦੇ ਸਿਵੇ ਜਿਹੜੇ ਨੇ 84 ਤੋਂ ਲੈ ਕੇ 94-95 ਤੱਕ ਬਲਦੇ ਹੀ ਰਹੇ ਨੇ ਅੱਧੀ ਅੱਧੀ ਰਾਤ ਨੂੰ ਔਰ ਦੂਜਿਆਂ ਨੂੰ, ਕਿਉਂਕਿ ਉਹ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਲਗਾਤਾਰਤਾ ਦੇ ਨਾਲ ਉਸ ਨੂੰ ਕੰਟੀਨਿਊ ਕੀਤਾ ਗਿਆ। ਜਿਹੜੀ ਇੰਡੀਅਨ ਸਟੇਟ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਪਹਿਲਾਂ ਸਿੱਖ ਕੌਮ ਦੇ ਖਿਲਾਫ ਐਲਾਨੀਆਂ ਜੰਗ ਤੋਂ ਪਹਿਲਾਂ ਸਿੱਖਾਂ ਨੂੰ ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ, ਦਹਿਸ਼ਤਗਰਦ ਤੇ ਕੀ ਲਕਬ ਦਿੱਤੇ ਸੀ। ਅੱਜ 40 ਸਾਲ ਬਾਅਦ ਸਿੱਖ ਕੌਮ ਦੁਨੀਆ ਦੇ ਵਿੱਚ ਕੋਵਿਡ-19 ਦੇ ਵੇਲੇ ਦੇ ਯੋਧੇ ਵੀ ਨੇ, ਹਿਊਮੈਨੀਟੇਰੀਅਨ ਸੇਵਾ ਦੇ ਵਿੱਚ ਵੀ ਸਭ ਤੋਂ ਅੱਗੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਰਾਜ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ। ਜੀ ਰਾਜ ਸਾਹਿਬ, ਅੱਜ 3 ਜੂਨ 2024 20 ਜੇਠ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਆ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਅੱਜ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਇਸ ਵੀਕ ਦਾ। ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਜੋ ਸਾਡੇ ਟੀਵੀ 84 ਨੂੰ ਸਪੋਰਟ ਕਰ ਰਹੇ ਨੇ, ਮਦਦ ਕਰ ਰਹੇ ਨੇ, ਉਹਨਾਂ ਦਾ ਆਪਾਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਸਪਾਂਸਰਸ਼ਿਪ ਭੇਜਦੇ ਨੇ। ਸੋ ਇਸੇ ਤਰ੍ਹਾਂ ਭੇਜਦੇ ਰਹਿਣਾ ਕਿਉਂਕਿ ਸਾਨੂੰ ਸਪੋਰਟ ਮਿਲਦੀ ਹੈ ਔਰ ਆਪਾਂ ਜਿਹੜੇ ਵੱਧ ਤੋਂ ਵੱਧ ਜਿਹੜੇ ਕਰੰਟ ਇਸ਼ੂ ਨੇ ਜੋ ਹੱਕ, ਸੱਚ, ਇਨਸਾਫ ਦੀ ਲੜਾਈ ਨਾਲ ਜਿਹੜੇ ਸੰਬੰਧਿਤ ਹੁੰਦੇ ਨੇ ਉਹ ਆਪਾਂ ਇਸ਼ੂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਔਰ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇ ਤਾਂ ਵੱਧ ਤੋਂ ਵੱਧ ਸਪਾਂਸਰ ਕਰੋ। ਸੋ
ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਡਾਲਸ ਟੈਕਸਸ ਗਏ ਸਨ, ਸ਼ਹੀਦ ਸਿੰਘਾਂ ਦੀ ਜਿਹੜੀ ਯਾਦ ਨੂੰ ਸਮਰਪਿਤ ਉੱਥੇ ਪ੍ਰੋਗਰਾਮ ਰੱਖੇ ਗਏ ਸਨ। ਡਾਕਟਰ ਅਮਰਜੀਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਵੀ ਸੀ। ਸੋ ਉੱਥੇ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਸਿੱਖ ਸੰਗਤਾਂ ਦੇ ਜਿਹੜੇ ਦਰਸ਼ਨ ਵੀ ਕੀਤੇ ਨੇ ਔਰ ਆਪਣੇ ਜਿਹੜੇ ਵਿਚਾਰ ਨੇ ਆਪਣੇ ਉਹਨਾਂ ਨਾਲ ਸਾਂਝੇ ਵੀ ਕੀਤੇ ਨੇ। ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਔਰ ਜਿਹੜਾ ਸਾਡਾ ਮੇਨ ਇਸ਼ੂ ਹੈਗਾ ਉਹ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਜਿਹੜਾ ਆਪਣਾ ਕਰੰਟ ਇਸ਼ੂ ਹੈ ਔਰ ਸਾਰਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜੂਨ 84 ਦੇ ਘੱਲੂਘਾਰੇ ਵਿੱਚ ਜਿਹੜੇ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ ਸਮਰਪਿਤ ਜਿਹੜਾ ਹੈਗਾ ਇਹ ਪ੍ਰੋਗਰਾਮ ਹੋਏਗਾ। ਔਰ ਸਾਰਾ ਵੀਕ ਅਸੀਂ ਇਸ ਦੇ ਬਾਬਤ ਹੀ ਆਪਾਂ ਗੱਲਬਾਤ ਕਰਾਂਗੇ। ਔਰ ਸਾਡਾ ਕੋਟ ਪ੍ਰਣਾਮ ਹੈ ਜੂਨ 84 ਦੇ ਘੱਲੂਘਾਰੇ ਵਿੱਚ ਜਿਹੜੇ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ। ਸੋ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਅੱਜ ਤੋਂ ਠੀਕ 40 ਸਾਲ ਪਹਿਲਾਂ 3 ਜੂਨ 1984 ਨੂੰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਵਸ ਮੌਕੇ ਭਾਰਤੀ ਸਟੇਟ ਵੱਲੋਂ ਜੂਨ 84 ਦਾ ਜਿਹੜਾ ਘੱਲੂਘਾਰਾ ਜਿਹੜਾ ਉਹ ਵਰਤਾਇਆ ਗਿਆ ਸੀ। ਸੋ ਇਹ ਸਿੱਖ ਕੌਮ ਦੇ ਸਰਵਨਾਸ਼ ਲਈ ਟੋਟਲ ਵਾਰ ਦੀ ਸ਼ੁਰੂਆਤ ਸੀ। 40 ਵਰੇ ਬਾਅਦ ਅੱਜ 35 ਮਿਲੀਅਨ ਸਿੱਖ ਕੌਮ ਕਿੱਥੇ ਖੜੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਦਾ ਪ੍ਰੋਗਰਾਮ ਇਸੇ ਲਈ ਕਿਸੇ ਇੰਡੀਵਿਜੂਅਲ ਦੇ ਨਾਂ ਸਮਰਪਿਤ ਨਹੀਂ ਹੈ ਜਾਂ ਸਪਾਂਸਰਡ ਨਹੀਂ ਹੈ, ਕਿਉਂਕਿ ਇਹ ਅੱਜ 3 ਜੂਨ ਦਾ ਦਿਨ, ਜਦੋਂ ਹੀ 3 ਜੂਨ ਲਫ਼ਜ਼ ਔਰ ਡੇਟ ਅੱਖਾਂ ਦੇ ਸਾਹਮਣੇ ਆਉਂਦੀ ਹੈ ਤੇ ਫਿਰ ਉਹ ਦਿਨ ਜਿਸ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ 40 ਵਰੇ ਪਹਿਲਾਂ, ਉਸ ਦਿਨ ਭਾਰਤੀ ਸਟੇਟ ਵੱਲੋਂ ਸਿੱਖਾਂ ਦੇ ਖਿਲਾਫ ਟੋਟਲ ਵਾਰ, ਜਿਸ ਨੂੰ ਅਸੀਂ ਘੱਲੂਘਾਰਾ 84 ਦਾ ਜਾਂ ਘੱਲੂਘਾਰਾ ਜੂਨ 84 ਦਾ ਨਾਂ ਪੰਥ ਨੇ ਦਿੱਤਾ ਹੈ। ਔਰ ਇਸ ਘੱਲੂਘਾਰੇ ਨੂੰ 18ਵੀਂ ਸਦੀ ਦੇ 2 ਘੱਲੂਘਾਰਿਆਂ, ਵੱਡਾ ਘੱਲੂਘਾਰਾ ਤੇ ਛੋਟਾ ਘੱਲੂਘਾਰਾ, ਇੱਕ ਜਿਹੜਾ 1761 ਚ ਕੁਪਰੀ ਹੀੜੇ ਦੇ ਪਿੰਡਾਂ 'ਚ ਮੀਲਾਂ ਤੱਕ ਫੈਲੇ ਉਸ ਦਾਇਰਾਕਾਰ 'ਚ ਹੁੰਦਾ ਹੈ, ਔਰ ਦੂਸਰਾ ਜਿਹੜਾ 1746 ਦੇ ਵਿੱਚ ਕਾਹਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਛੰਭ 'ਚ ਹੁੰਦਾ ਹੈ। ਉਸ ਤੋਂ ਬਾਅਦ ਅਸੀਂ ਇਸ ਘੱਲੂਘਾਰਾ 84 ਨੂੰ, ਜੇ ਇਸ ਨੂੰ ਅਸੀਂ ਐਨਾਲਾਈਜ਼ ਕਰੀਏ ਤੇ ਇਹ ਉਹਨਾਂ ਘੱਲੂਘਾਰਿਆਂ ਤੋਂ ਵੀ ਬਹੁਤ ਖਤਰਨਾਕ, ਕਿਉਂਕਿ ਉਹ ਤਾਂ ਜੇ ਵੱਡੇ ਘੱਲੂਘਾਰੇ ਦੀ ਗੱਲ ਕਰੀਏ ਤਾਂ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਸੀ ਜੀ। ਇਸੇ ਤਰ੍ਹਾਂ ਛੋਟਾ ਘੱਲੂਘਾਰਾ ਕੁਝ ਹਫ਼ਤਿਆਂ ਦਾ ਹੋਏਗਾ, ਵੱਧ ਤੋਂ ਵੱਧ ਕੁਝ ਮਹੀਨੇ ਹੋਣਗੇ ਕਾਹਨੂੰਵਾਨ ਦੇ ਛੰਭ ਨੂੰ ਘੇਰ ਕੇ। ਪਰ ਇਹ ਜਿਹੜਾ ਘੱਲੂਘਾਰਾ 84 ਵਰਤਾਇਆ ਗਿਆ, 40 ਵਰਿਆਂ ਬਾਅਦ ਵੀ ਅਸੀਂ ਇੰਡੀਅਨ ਸਟੇਟ ਦੀ ਸਿੱਖ ਦੁਸ਼ਮਣੀ, ਜਿਹੜੀ ਕਿ ਭਾਰਤੀ ਸਟੇਟ ਦੀਆਂ ਹੱਦਾਂ ਟੱਪ ਕੇ ਇਸ ਵੇਲੇ ਇੰਟਰਨੈਸ਼ਨਲ ਲੈਵਲ ਤੇ, ਜਿਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਨਾਂ ਦੁਨੀਆ ਦੇ ਐਕਸਪਰਟਸ ਨੇ ਦਿੱਤਾ, ਉਸ ਲੈਵਲ ਤੱਕ ਪਹੁੰਚਿਆ। ਇਸ ਲਈ ਅਸੀਂ ਇਸ ਜੂਨ 84 ਦੇ ਘੱਲੂਘਾਰੇ ਦੇ ਅੱਡ-ਅੱਡ ਜਿਹੜੇ ਆਸਪੈਕਟ ਨੇ, ਕੁਛ ਉਹਨਾਂ 'ਚ ਆਲਰੇਡੀ ਡਿਸਕਸ ਹੁੰਦੇ ਨੇ, ਹੋ ਰਹੇ ਨੇ, ਕੁਛ ਉਸ ਦੇ ਨਵੇਂ ਤੱਥ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ। ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜਾ ਆਲਰੇਡੀ ਡਿਸਕਸਡ ਪਾਰਟ ਹੈ ਜਾਂ ਜਿਸ ਦੀ ਜਾਣਕਾਰੀ ਅਵੇਲੇਬਲ ਹੈ, ਉਸ ਦੀ ਥਾਂ ਅਸੀਂ ਉਹਨਾਂ ਐਸਪੈਕਟਸ ਦੀ ਗੱਲ ਕਰੀਏ ਜਿਨ੍ਹਾਂ ਨੂੰ ਜਾਂ ਤਾਂ ਇੱਕ ਤਬਕਾ ਅੰਡਰ ਦਾ ਕਾਰਪਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਾਂ ਜਿਨ੍ਹਾਂ ਬਾਰੇ ਜਾਣਕਾਰੀ ਨੂੰ ਬੜੇ ਡੈਲੀਬਰੇਟ ਅੰਦਾਜ਼ ਦੇ ਵਿੱਚ ਜਿਹੜਾ ਉਹ ਦੱਬਿਆ ਜਾਂਦਾ ਹੈ ਜਾਂ ਉਸ ਦੀ ਇੰਟਰਪ੍ਰੀਟੇਸ਼ਨ ਹੋਰ ਕੀਤੀ ਜਾਂਦੀ ਹੈ। ਕੁਛ ਅਸੀਂ ਅੱਜ ਦੇ ਇਸ ਪ੍ਰੋਗਰਾਮ 'ਚ ਵੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਦਾ ਅਸੀਂ ਜਿਹੜਾ ਹੈ ਉਸ ਨੂੰ ਅੱਡ-ਅੱਡ ਐਂਗਲਸ ਤੋਂ ਉਹਦਾ ਮੁਤਾਲਿਆ ਕਰਾਂਗੇ। ਔਰ ਇਸ ਕੋਈ ਸ਼ੱਕ ਨਹੀਂ ਹੈ, ਜਿਵੇਂ ਤੁਸੀਂ ਡਾਲਸ ਦਾ ਜ਼ਿਕਰ ਕੀਤਾ, ਡਾਲਸ 2 ਜੂਨ ਯਾਨੀ ਕਿ ਬੀਤੇ ਕੱਲ੍ਹ ਦਾ ਸਮਾਗਮ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੀ। ਔਰ ਬੇਸ਼ੱਕ ਉਸ ਦਾ ਕੇਂਦਰੀ ਸਥਾਨ ਗੁਰਦੁਆਰਾ ਸਿੰਘ ਸਭਾ ਸੀ, ਲੇਕਿਨ ਡਾਲਸ ਦੇ ਅੱਡ-ਅੱਡ ਗੁਰਦੁਆਰਿਆਂ ਦੇ ਪ੍ਰਬੰਧਕ, ਨੁਮਾਇੰਦੇ ਔਰ ਸੰਗਤਾਂ ਵੀ ਇਸ ਸਮਾਗਮ ਦਾ ਹਿੱਸਾ ਸਨ। ਔਰ ਬੜੀ ਚੜ੍ਹਦੀ ਕਲਾ ਦੇ ਵਿੱਚ ਇਹ ਸਮਾਗਮ ਹੋਇਆ, ਕਿਉਂਕਿ ਜੂਨ ਦੇ ਮਹੀਨੇ 'ਚ ਹੀ ਡਾਕਟਰ ਰਣਜੀਤ ਸਿੰਘ, ਜਿਹੜੇ ਸਾਡੇ TV 84 ਦੇ ਬਾਨੀਆਂ 'ਚੋਂ ਨੇ, ਇੱਥੋਂ ਮੂਵ ਕਰਕੇ ਕੁਝ ਹਫ਼ਤੇ ਪਹਿਲਾਂ ਹੀ ਉਹ ਡਾਲਸ ਗਏ ਸਨ, ਜਿੱਥੇ ਉਹਨਾਂ ਨੇ ਆਪਣਾ ਸਰੀਰ ਛੱਡਿਆ। ਸੋ ਜ਼ਾਹਿਰ ਹੈ ਲੋਕਲ ਸੰਗਤ ਦੀ ਚਾਹਨਾ ਵੀ ਸੀ, ਪਰਿਵਾਰ ਦੀ ਚਾਹਨਾ ਵੀ ਸੀ ਔਰ ਹੈ, ਔਰ ਅਸੀਂ ਵੀ ਇਹ ਚਾਹੁੰਦੇ ਹਾਂ ਕਿ TV 84 ਜਿਹੜਾ ਕਿ ਪਿਛਲੇ ਲਗਭਗ 12 ਸਾਲਾਂ ਤੋਂ ਇਸ ਨਾਂ ਦੇ ਨਾਲ ਹੀ, ਜਦੋਂ ਅਸੀਂ ਦਾ ਨਾਂ ਹੀ TV 84 ਰੱਖਿਆ,
ਸੋ ਜ਼ਾਹਰ ਹੈ ਕਿ ਜੂਨ 84 ਦਾ ਘੱਲੂਘਾਰਾ ਹੋਏ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਏ, ਉਸ ਤੋਂ ਬਾਅਦ ਦਹਾਕਿਆਂ ਵਧੀ ਜਿਹੜੀ ਭਾਰਤੀ ਸਟੇਟ ਦੀ ਸਿੱਖ ਕਿਲਿੰਗ ਨੀਤੀ ਹੈ ਉਸ ਦੇ ਉੱਤੇ ਮਬਨੀ ਹੋਏ। ਇਹ ਡਾਕਟਰ ਸਾਹਿਬ ਦਾ ਬੇਬੀ ਹੈ, ਉਹਨਾਂ ਦਾ ਡ੍ਰੀਮ ਹੈ ਔਰ ਇਸ ਨੂੰ ਜਾਰੀ ਰੱਖਣ ਲਈ ਫਿਰ ਡਾਲਸ ਦੇ ਵਿੱਚ ਹੀ ਸਾਡੇ ਵੀਰ ਗੋਬਿੰਦਰ ਸਿੰਘ, ਹਰਦੀਪ ਸਿੰਘ ਜਿਹੜੇ ਡਾਕਟਰ ਸਾਹਿਬ ਦੇ ਸਾਥੀ ਪਿਆਰੇ ਇੱਥੋਂ ਹੀ ਉਹ ਵੀ ਗਏ। ਉਹਨਾਂ ਨੇ ਇਹ ਕਿਉਂਕਿ 2 ਸਾਲ ਪਹਿਲਾਂ ਡਾਕਟਰ ਸਾਹਿਬ ਨੇ ਸਾਨੂੰ ਵਿਛੋੜਾ ਦਿੱਤਾ, ਸੋ ਉਹਨਾਂ ਨੇ ਇਸ ਨੂੰ ਇੱਕ ਨੁਕਤਾ ਬਣਾਇਆ ਕਿ ਭਾਈ ਉੱਥੇ ਹੀ ਅਸੀਂ ਜੂਨ ਦੇ ਮਹੀਨੇ 'ਚ ਸਮਾਗਮ ਕਰਿਆ ਕਰੀਏ। TV 84 ਦੀ ਫਾਈਨੈਂਸ਼ੀਅਲ ਹੈਲਪ ਵੀ ਹੋਏ, ਪਰ ਨਾਲ ਦੀ ਨਾਲ ਇਹ 84 ਨਾਲ ਜੁੜਿਆ, ਘੱਲੂਘਾਰੇ ਨਾਲ ਜੁੜੇ ਜਿਹੜੇ ਪ੍ਰਸੰਗ ਨੇ, ਰੈਫਰੈਂਸਿਸ ਨੇ, ਇਹਨਾਂ ਦੇ ਉੱਤੇ ਵੀ ਫੋਕਸ ਹੋਏ। ਔਰ ਜ਼ਾਹਰ ਹੈ ਕਿ ਡਾਕਟਰ ਸਾਹਿਬ ਦਾ ਪਰਿਵਾਰ, ਭੈਣ ਜੀ ਅਵਨਾਸ਼ ਕੌਰ, ਉਹਨਾਂ ਦੇ ਬੇਟੇ ਮਨਵੀਰ ਸਿੰਘ, ਹਰਬੀਰ ਸਿੰਘ, ਬ੍ਰਹਮਜੋਤ ਕੌਰ, ਇਹ ਵੀ ਸਾਰੇ ਸਮਾਗਮ ਦਾ ਹਿੱਸਾ ਅਖੰਡ ਪਾਠ ਸਾਹਿਬ ਪਰਿਵਾਰ ਵੱਲੋਂ ਸੀ। ਔਰ ਹੋਰ ਵੀ ਡਾਕਟਰ ਸਾਹਿਬ ਦੇ ਹਿਤੈਸ਼ੀ ਪ੍ਰੇਮੀ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਭਾਈ ਨਰਿੰਦਰ ਸਿੰਘ ਚੇਚਾ ਵਰਜੀਨੀਆ ਤੋਂ ਆਪਣੇ ਟਾਈਟ ਔਰ ਬਿਜ਼ੀ ਸਕੈਜੂਲ 'ਚੋਂ ਵਕਤ ਕੱਢ ਕੇ ਪਹੁੰਚੇ। ਭਾਈ ਗੁਰਦੇਵ ਸਿੰਘ ਕਲਾਮਾਜ਼ੂ ਆਪਣੀ ਸੰਘਣੀ ਸਾਹਿਬਾਂ ਬੱਚੀ ਦੇ ਨਾਲ ਆਏ, ਔਰ ਹੋਰ ਵੀ ਜਿਹੜੀ ਪਾਰਟਿਸਪੇਸ਼ਨ ਹਿਊਸਟਨ ਤੋਂ ਸਰਦਾਰ ਜੀਤ ਸਿੰਘ ਆਲੋਆਰਖ, ਜਿਨ੍ਹਾਂ ਦਾ ਬਹੁਤ ਪੁਰਾਣਾ ਡਾਕਟਰ ਸਾਹਿਬ ਦੇ ਪਰਿਵਾਰ ਨਾਲ ਕੌਮੀ ਸੰਘਰਸ਼ ਦੇ ਵਿੱਚ ਸਬੰਧ ਹੈ, ਉਹ ਵੀ ਪਹੁੰਚੇ। ਨਾਲ ਦੀ ਨਾਲ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਵੀ ਦੇਖ ਸਕਦੇ ਨੇ। ਸੋ ਇੱਕ ਬੜਾ ਜਿੱਥੇ ਤੁਸੀਂ ਸਮਝਦੇ ਹੋ ਕਿ ਵੀ ਇੱਕ ਉਹ ਮਾਹੌਲ ਜਿੱਥੇ ਇੱਕ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਤਾਂ ਹੋਣੀ ਸੀ। ਅਖੰਡ ਪਾਠ ਸਾਹਿਬ ਦੀ ਆਰੰਭਤਾ ਵੇਲੇ ਵੀ ਫਰਾਈਡੇ ਔਰ ਸਵੇਰੇ, ਹਾਲਾਂ ਬਹੁਤ ਵਾਰੇ ਹੁੰਦਾ ਹੈ ਕਿ ਸੰਗਤ ਜਦੋਂ ਮੁੱਖ ਦੀਵਾਨ ਹੁੰਦਾ ਉਸ ਦੇ ਵੇਲੇ ਆਉਂਦੀ ਹੈ, ਅਖੰਡ ਪਾਠ ਵੇਲੇ ਪਰਿਵਾਰ ਦੇ ਹੀ ਜੀ ਹੁੰਦੇ ਨੇ, ਲੇਕਿਨ ਅਖੰਡ ਪਾਠ ਸਾਹਿਬ ਦੀ ਆਰੰਭਤਾ ਵੇਲੇ ਵੀ ਔਰ ਸਮਾਪਤੀ ਵੇਲੇ ਵੀ ਜਿਸ ਕਮਰੇ 'ਚ ਅਖੰਡ ਪਾਠ ਸਾਹਿਬ ਰੱਖਿਆ ਸੀ ਔਰ ਬਾਹਰ ਖੁੱਲ੍ਹੇ ਵਰਾਂਡੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਮੌਜੂਦ ਸਨ। ਔਰ ਸਮਾਗਮ ਵੀ ਲਗਭਗ 4 ਘੰਟੇ ਤੋਂ ਜ਼ਿਆਦਾ ਚੱਲਿਆ, ਲਾਈਵ ਚੱਲਿਆ। ਇੱਥੇ ਵੀ ਸਾਡੀ ਟੀਮ ਦੇ ਮੈਂਬਰ ਮੌਜੂਦ ਸਨ। ਥੋੜੀ ਸਾਊਂਡ ਪ੍ਰੋਬਲਮ ਹੈ ਉਸ ਦੇ ਵਿੱਚ, ਬੜੀ ਮਾਈਨਰ ਇੱਕ ਸਟ੍ਰੀਕ ਜਿਹੀ ਆਵਾਜ਼ ਦੀ ਹੈ, ਲੇਕਿਨ ਕਿਉਂਕਿ ਇੱਕ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ, ਹਰ ਇੱਕ ਨੇ ਆਪੋ ਆਪਣੇ ਵਿਊਜ਼ ਦਿੱਤੇ। ਮੇਰਾ ਕਨਕਲੂਜਨ ਦੇ ਉੱਤੇ ਸੀ ਆਲਮੋਸਟ 1 ਘੰਟੇ ਦੀ ਪ੍ਰੈਜੈਂਟੇਸ਼ਨ, ਜਿਹੜੀ ਸਾਡੀ ਟੈਕਨੀਕਲ ਟੀਮ ਨੇ ਇਸ ਨੂੰ ਯਕੀਨੀ ਬਣਾਇਆ ਕਿ ਉਹ ਕੱਲ੍ਹ ਹੀ ਅਪਲੋਡ ਹੋ ਜਾਏ। ਜਿਹੜੇ ਦਿਲਚਸਪੀ ਰੱਖਦੇ ਨੇ ਉਹ ਦੇਖ ਸਕਦੇ ਨੇ। ਬਾਕੀ ਸਮੁੱਚਾ ਪ੍ਰੋਗਰਾਮ ਵੀ 4-4.5 ਘੰਟੇ ਦਾ ਉਹ ਅਪਲੋਡਡ ਹੈ ਪੇਜ ਦੇ ਉੱਤੇ, ਉਹਨੂੰ ਦੇਖਿਆ ਜਾ ਸਕਦਾ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਘੱਲੂਘਾਰਾ ਲਫ਼ਜ਼ ਦਾ ਇਸਤੇਮਾਲ ਕਰਦੇ ਹਾਂ, ਔਰ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਮੈਂ ਇਹ ਕਿਹਾ ਕਿ ਜਦੋਂ ਕੌਮਾਂ ਭਿੜਦੀਆਂ ਨੇ ਆਪਣੀ ਆਨ ਅਣਖ ਜਾਂ ਆਪਣੀ ਹੋਂਦ ਦੇ ਲਈ, ਹੋਂਦ ਤੇ ਆਨ ਅਣਖ ਲਫ਼ਜ਼ ਇਹ ਟੁਗੈਦਰ ਹੀ ਨੇ। ਕਿਉਂਕਿ ਜੇ ਤੁਸੀਂ ਬੇਗੈਰਤੀ ਦਾ ਜੀਵਨ ਜਿਉਣਾ ਚਾਹੋ, ਤੇ ਜਿਵੇਂ ਇਹ ਸ਼ਾਇਦ ਟੀਪੂ ਸੁਲਤਾਨ ਦੇ ਨਾਲ ਜੋੜ ਕੇ ਵਾਕਿਆ ਕਿਹਾ ਜਾਂਦਾ ਹੈ ਕਿ ਗਿੱਦੜ ਦੀ 100 ਸਾਲ ਦੀ ਉਮਰ ਨਾਲੋਂ ਸ਼ੇਰ ਦੀ 1 ਦਿਨ ਦੀ ਜ਼ਿੰਦਗੀ ਚੰਗੀ ਹੁੰਦੀ। ਹੁਣ ਇਹ ਆਨ ਤੇ ਅਣਖ ਦੀ ਗੱਲ ਹੈ। ਇੱਕ ਪਾਸੇ ਜੇ ਤੁਸੀਂ ਗੁਲਾਮੀ ਕਬੂਲ ਕੇ ਦੂਸਰੇ ਦੀਆਂ ਸ਼ਰਤਾਂ ਤੇ ਡਰ ਕੇ ਦੁਬਕ ਕੇ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ, ਤੇ ਉਹ ਤਾਂ ਜੇ 1000 ਸਾਲ ਦੀ ਗੁਲਾਮੀ ਉਸ ਖਿੱਤੇ ਦੇ ਵਿੱਚ ਰਹੀ, ਉਹ ਭਾਵੇਂ ਉਸ ਤੋਂ ਪਹਿਲਾਂ 1000 ਸਾਲ ਤਾਂ ਮਹਿਮੂਦ ਗਜ਼ਨਵੀ ਦੇ ਨਾਲ ਜੋੜ ਕੇ ਕਿਹਾ ਜਾਂਦਾ ਹੈ। ਹਾਲਾਂਕਿ ਉਹ ਖਿੱਤਾ ਤਾਂ ਜਿੱਦਣ ਅਲੈਗਜ਼ੈਂਡਰ 2500 ਸਾਲ ਪਹਿਲਾਂ ਆਇਆ, ਉਸ ਤੋਂ ਪਹਿਲਾਂ ਵੀ ਉਹਨਾਂ ਨੂੰ ਕੌਣ ਰੋਕਣ ਵਾਲਾ ਸੀ? ਜਿਹੜੇ ਆਉਂਦੇ ਸੀ ਉਹਨਾਂ ਦੇ ਅੱਗੇ ਜਿਹੜਾ ਹੈ ਉਹ ਲੰਮੇ ਪੈ ਜਾਂਦੇ ਸੀ ਉੱਥੋਂ ਦੇ ਵਸਨੀਕ। ਔਰ ਇਹੀ ਕਾਰਨ ਹੈ ਕਿ ਆਪਣੇ ਆਪ ਨੂੰ ਅੱਜ ਜਿਹੜੇ ਕਿ ਵੱਡੇ ਨਾਢੂ ਖਾਂ ਦੇ ਸਾਲੇ ਬਣੇ ਹੋਏ ਨੇ ਦਿੱਲੀ ਦੇ ਹਾਕਮ, ਇਹਨਾਂ ਦੇ ਹੀ ਵਡੇਰਿਆਂ ਨੇ ਇਹ ਸ਼ਲੋਕ ਘੜਿਆ ਸੀ ਕਿ ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਇਹ ਉਸ ਧਰਤੀ ਦਾ, ਖਾਸ ਤੌਰ ਤੇ 5 ਦਰਿਆਵਾਂ ਦੀ ਧਰਤੀ, ਜਿਹੜੀ ਬਿਲਕੁਲ ਜਦੋਂ ਅਸੀਂ ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ ਦੀ ਗੱਲ ਕਰਦੇ ਹਾਂ, ਜੇਹਲਮ ਦੇ ਪਾਰ ਜਿਹੜਾ ਅਗਲਾ ਦਰਿਆ ਹੈ ਇੰਡਸ ਹੈ, ਇੰਡਸ ਦੇ ਨਾਲ ਜੁੜਿਆ ਹੋਇਆ, ਜਿਹੜਾ ਇੰਡਸ ਤੱਕ ਪੰਜਾਬ ਦਾ ਦਾਇਰਾ ਕਰ, ਇੰਡਸ ਪਾਰ ਫਿਰ ਜਿਹਨੂੰ ਅੱਜ ਅਫਗਾਨਿਸਤਾਨ ਕਿਹਾ ਜਾਂਦਾ ਹੈ, ਕਦੇ ਇਹ ਖੁਰਾਸਾਨ ਪ੍ਰੋਵਿੰਸ ਸੀ ਜਾਂ ਦੂਸਰੇ ਨਾਂ ਉਹਦੇ ਬਦਲਦੇ ਰਹੇ ਨੇ, ਇਹ ਦੂਸਰਾ ਸ਼ੁਰੂ ਹੋ ਜਾਂਦਾ। ਸੋ ਇਸ ਪੰਜਾਬ ਤੱਕ, ਔਰ ਇਹੀ ਪੰਜਾਬ ਇੱਕ ਰਸਤਾ ਹੈ
ਜਿਹਦੇ ਰਾਹੀਂ ਫਿਰ ਅੱਜ ਦੇ ਤੁਸੀਂ ਹਰਿਆਣਾ, ਰਾਜਸਥਾਨ, ਗੁਜਰਾਤ, ਵੈਸਟ ਬੰਗਾਲ, ਹੈਦਰਾਬਾਦ ਜਿਹਨੂੰ ਦੱਖਣ ਕਹਿੰਦੇ ਸੀ ਜਾਂ ਦੱਖਣ, ਉੱਥੋਂ ਤੱਕ ਜਾਇਆ ਜਾਂਦਾ ਸੀ। ਸੋ ਜੇ ਸਰੈਂਡਰ ਸੀ ਤਾਂ ਵੀ ਉਸ ਖਿੱਤੇ ਦੇ ਲੋਕਾਂ ਦਾ ਹੀ ਸੀ, ਤੇ ਜੇ ਉਹ ਨਹੀਂ ਸੀ ਰੋਕ ਪਾਉਂਦੇ ਤਾਂ ਫਿਰ ਉਹਨਾਂ ਨੂੰ ਉਹ ਸੋਮਨਾਥ ਹੋਏ ਗੁਜਰਾਤ ਦੇ ਵਿੱਚ ਜਾਂ ਦੁਆਰਕਾ ਹੋਏ ਗੁਜਰਾਤ ਦੇ ਵਿੱਚ ਜਾਂ ਕਰਨਾਟਕਾ ਤੱਕ, ਉਹਨਾਂ ਨੂੰ ਕੌਣ ਰੋਕਣ ਵਾਲਾ ਸੀ? ਬਿਲਕੁਲ। ਔਰ ਇਹ ਸਿਲਸਿਲਾ ਸਦੀਆਂ ਤੋਂ ਹੀ ਨਹੀਂ, ਮਿਲੇਨੀਅਮਸ ਤੋਂ, ਹਜ਼ਾਰਾਂ ਸਾਲਾਂ ਤੋਂ ਹੀ ਜਾਰੀ ਸੀ, ਕਿਉਂਕਿ ਸਦੀਆਂ ਤਾਂ ਉਸ ਇਸਲਾਮਿਕ ਇਨਵੇਡਰਸ ਦੇ ਨਾਲ ਜੋੜ ਕੇ ਮੁਹੰਮਦ ਬਿਨ ਕਾਸਮ ਜਾਂ ਮਹਿਮੂਦ ਗਜ਼ਨਵੀ ਬਾਅਦ 'ਚ ਇਸ ਨੂੰ ਕਿਹਾ ਜਾਂਦਾ। ਸੋ ਟੋਟਲ ਸਰੈਂਡਰ ਵਾਂਗ ਸੀ, ਕੋਈ ਜਿਹੜਾ ਕੁਸਕਦਾ ਨਹੀਂ ਸੀ, ਆਵਾਜ਼ ਨਹੀਂ ਸੀ ਕੱਢਦਾ। ਪਰ ਇਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਨੇ ਉਸ ਧਰਤੀ ਦੇ ਉੱਤੇ ਉਸ ਧਰਤੀ ਦਾ ਖਮੀਰ ਬਦਲਿਆ। ਬਿਲਕੁਲ। ਸਭ ਤੋਂ ਪਹਿਲਾਂ ਥਾਟ, ਕਿਉਂਕਿ ਲੜਾਈ ਅਲਟੀਮੇਟਲੀ ਵਿਚਾਰਾਂ ਦੀ ਹੁੰਦੀ। ਬਿਲਕੁਲ। ਔਰ ਵਿਚਾਰਧਾਰਕ ਲੜਾਈ ਨੂੰ ਕੋਈ ਜਿਹੜਾ ਵਿਚਾਰਾਂ ਵਾਲਾ ਹੈ, ਮਾੜੇ ਵਿਚਾਰਾਂ ਵਾਲਾ ਹੈ, ਉਹਨੂੰ ਜਿਹੜੀ ਮਰਜ਼ੀ ਰੰਗਤ ਦੇ ਕੇ ਸੱਚ ਨੂੰ ਦੱਬਣਾ ਚਾਹੇ, ਪਰ ਅਲਟੀਮੇਟ ਨਿਸ਼ਾਨਾ ਤਾਂ ਉਹਨਾਂ ਦਾ ਇਹੀ ਹੁੰਦਾ ਹੈ ਕਿ ਵੀ ਅਸੀਂ ਕਿਵੇਂ ਜਿਹੜਾ ਦੂਸਰੀ ਸੱਚ ਦੀ ਆਵਾਜ਼ ਨੂੰ ਬੰਦ ਕਰੀਏ। ਤੇ ਗੁਰੂ ਨਾਨਕ ਸਾਹਿਬ ਤਾਂ ਸੱਚ ਦੇ ਪੈਗੰਬਰ ਨੇ, ਸੱਚ ਦੇ ਅਲੰਬਰਦਾਰ ਨੇ, ਜਿਨ੍ਹਾਂ ਨੇ ਦੁਸ਼ਮਣ ਦੀ ਟੈਰੀਟਰੀ 'ਚ ਖਲੋ ਕੇ ਦੁਸ਼ਮਣ ਦੇ ਰੂਬਰੂ ਹੁੰਦਿਆਂ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ, ਸੱਚ ਕੀ ਬੇਲਾ। ਪਰ ਉਹ ਸੱਚ ਐਸਾ ਸੁਣਾਇਆ ਵੇਲੇ ਦੇ ਹਾਕਮਾਂ ਨੂੰ ਵੀ, ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਸੱਚ ਸੁਣਾਇਆ ਉਸ ਬ੍ਰਾਹਮਣਵਾਦ ਦੇ ਲੋਕਾਂ ਨੂੰ ਜਿਨ੍ਹਾਂ ਨੇ 3,500 ਸਾਲ ਤੋਂ ਇਨਸਾਨ ਨੂੰ ਇਨਸਾਨ ਨਾਲੋਂ ਤੋੜਿਆ ਹੋਇਆ ਸੀ, ਜ਼ਾਤ ਪਾਤ ਨਾਲ, ਵਰਨ ਆਸ਼ਰਮ ਨਾਲ। ਜਦੋਂ ਗੁਰੂ ਨਾਨਕ ਸਾਹਿਬ ਨੇ ਬੁਲੰਦ ਆਵਾਜ਼ ਦੇ ਵਿੱਚ ਲੋਕਾਂ ਨੂੰ ਦੱਸਿਆ ਕਿ ਮੱਥੇ ਟਿੱਕਾ, ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਇਹ ਜਗਤ ਕਸਾਈ ਹੈ, ਬੁੱਚਰ ਆਫ ਦਾ ਵਰਲਡ ਹੈ। ਮੱਥੇ ਤੇ ਟਿੱਕਾ, ਤੇੜ ਧੋਤੀ, ਔਰ ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਮੁੱਢਲੇ ਉਹਨਾਂ ਤੋਂ ਇਨਸਾਨੀ ਹੱਕ ਕੀ ਜਾਨਵਰਾਂ ਨਾਲੋਂ ਵੀ ਬਦਤਰ ਹਾਲਾਤ 'ਚ ਰੱਖਿਆ ਹੋਇਆ ਸੀ, ਉਹਨਾਂ ਪ੍ਰਥਾਏ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ਿਸ਼। ਤੇ ਜਿਸ ਨੂੰ ਅਬਲਾ ਕਹਿ ਕੇ, ਨਰਕ ਦੁਆਰੀ ਕਹਿ ਕੇ, ਪੈਰਾਂ ਦੀ ਜੁੱਤੀ ਕਹਿ ਕੇ ਇਹਨਾਂ ਬ੍ਰਾਹਮਣਵਾਦੀਆਂ ਨੇ ਔਰ ਮਨੂ ਸਮ੍ਰਿਤੀ ਨੇ ਸਾਰੇ ਹੱਕਾਂ ਤੋਂ ਜਿਹੜਾ ਮਹਿਰੂਮ ਰੱਖਿਆ ਹੋਇਆ ਸੀ, ਉਸ ਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਉਸ ਪਰਥਾਏ, ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ, ਪੰਡੋ ਹੀ ਪੰਡ ਉਪਜੈ, ਪੰਡੈ ਬਾਜ ਨਾ ਕੋਏ, ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ, ਜਿਤ ਮੁਖ ਸਦਾ ਸਲਾਹੀ ਹੈ, ਭਾਗਾਂ ਰਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਨੈਕਸਟ ਟੂ ਗੋਡ, ਰੱਬ ਤੋਂ ਅੱਗੇ। ਹੁਣ ਇਹ ਜਦੋਂ ਅਸੀਂ ਵਿਚਾਰਾਂ ਦੀ ਲੜਾਈ ਦੀ ਗੱਲ ਕਰਦੇ ਹਾਂ, ਇਹ ਉਹ ਰੈਵੋਲੂਸ਼ਨਰੀ ਥਾਟ ਨੇ ਜਿਨ੍ਹਾਂ ਨੇ ਧਰਤੀ ਦੇ ਲੋਕਾਂ ਨੂੰ ਉਸ ਸਾਰੀ ਦੁਨੀਆ ਚੋਂ ਜਿਹੜੀ ਬ੍ਰਾਹਮਣਵਾਦ ਦੀ ਸਿਰਜੀ ਹੋਈ ਸੀ ਝੰਜੋੜ ਕੇ ਉਠਾਇਆ, ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਫਿਰ ਉਠੀ ਆਖਰ ਸਦਾ ਆਵਾਜ਼, ਬੁਲੰਦ ਆਵਾਜ਼, ਸੱਦ ਦੇਣਾ ਕਹਿੰਦੇ ਨੇ, फिर उठी आखिर सदा तौहीद की पंजाब से, तौहीद साहिब मेरा एको है भाई एको है। जे तुसी सारे एक रब दे बनाए हुए हो, कोई उच्चा नीवा नहीं है, ते रब तो बिना किसी दा खौफ, किसी दा डर नहीं है। फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। ख्वाब ਹੁੰਦਾ ਸੁਪਨਿਆਂ 'ਚ। ਉਹ ਲੋਕ ਜਿਹੜਾ ਸੁਪਨਾ ਵੀ ਜਿਨ੍ਹਾਂ ਦੇ ਨਹੀਂ ਸੀ ਦੇਖਿਆ ਜਾ ਸਕਦਾ ਜਾਂ ਦੇਖ ਸਕਦੇ ਕਿ ਉਹ ਕਦੇ ਲਿਬਰੇਟ ਹੋਣਗੇ, ਉਹ ਕਦੇ ਇਨਸਾਨੀ ਜਾਮੇ 'ਚ ਇਨਸਾਨ ਵਾਂਗ ਵਿਚਰ ਸਕਣਗੇ। ਔਰ ਗੁਰੂ ਨਾਨਕ ਸਾਹਿਬ ਨੇ ਆ ਕੇ ਉਹਨਾਂ ਨੂੰ ਇੰਨਾ ਕੁ ਐਮਬੋਲਡਨ ਕੀਤਾ, ਇੰਨਾ ਕੁ ਤਾਕਤਵਰ ਕੀਤਾ, ਇੰਨਾ ਕੁ ਉਹਨਾਂ ਦੇ ਅੰਦਰ ਜਜ਼ਬਾ, ਅਹਿਸਾਸ, ਹੌਸਲਾ ਭਰਿਆ ਕਿ ਫਿਰ ਉਸ ਧਰਤੀ ਦੇ ਉਹ ਗੁਰੂ ਨਾਨਕ ਦੇ ਸਪੁੱਤਰ ਸਪੁੱਤਰੀਆਂ ਨੇ ਕਿਵੇਂ ਇਤਿਹਾਸ ਸਿਰਜਿਆ। 10 ਜਾਮੇ, ਲਗਭਗ 230 ਵਰੇ, 1469 ਤੋਂ 1699 ਤੱਕ ਉਸ ਮਨੁੱਖ ਨੂੰ ਘੜਨ ਤੇ ਲੱਗੇ, ਉਸ ਨੂੰ
ਰੂਹਾਨੀਅਤ ਦਾ ਸਹਾਰਾ ਇੱਕ ਰੱਬ ਦੇ ਨਾਲ ਜੋੜਿਆ, ਉਸ ਨੂੰ ਬੌਧਿਕ ਪੱਧਰ ਦੇ ਉੱਤੇ ਠੀਕ ਤੇ ਗਲਤ 'ਚ ਪਛਾਣ ਕਰਨ ਦੀ ਜਿਹੜੀ ਹੈ ਉਹ ਤੌਫੀਕ ਬਖਸ਼ੀ, ਉਸ ਨੂੰ ਸਰੀਰਕ ਤੌਰ ਤੇ ਨਰੋਆ ਬਣਾਉਣ ਲਈ ਮੱਲ ਅਖਾੜੇ, ਗੱਤਕੇ, ਘੋੜ ਸਵਾਰੀਆਂ, ਇਹ ਸਾਰੇ ਅਮਲ ਕੀਤੇ। ਔਰ ਉਸ ਦੇ ਅੰਦਰ ਉਹ ਮਿਸ਼ਨ ਭਰਿਆ ਸਰਬੱਤ ਦਾ ਭਲਾ, ਕਿ ਉਸ ਨੇ ਇਨਸਾਨ ਦਾ ਇਨਸਾਨ ਨਾਲ ਜਿਹੜਾ ਰਿਸ਼ਤਾ ਹੈ ਪਿਆਰ ਦਾ, ਕਿਉਂਕਿ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਔਰ ਉਹ ਬੁਲੰਦ ਆਵਾਜ਼ ਉਸ ਫਿਜ਼ਾ ਦੇ ਵਿੱਚ ਵਿਸਰ ਗਈ, ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਾਹੀਂ ਬੇਗਾਨਾ, ਸਗਲ ਸੰਗ ਹਮਕੋ ਬਨਾਈ। ਇਹ ਹੈ ਵਿਚਾਰਧਾਰਾ ਜਿਹੜੀ ਸਿੱਖ ਥਾਟ, ਸਿੱਖ ਰੈਵੋਲੂਸ਼ਨ ਜਿਹੜੀ ਜਦੋਂ ਉਸ ਧਰਤੀ ਦੇ ਉੱਤੇ ਨਾਜ਼ਲ ਹੋਈ, ਤੇ ਜ਼ਾਹਰ ਹੈ ਜਿਹੜੀ ਵਿਚਾਰਧਾਰਾ ਸਭ ਤੋਂ ਪ੍ਰਬਲ, ਜਿਹਨੇ 3000 ਸਾਲ ਤੋਂ ਜ਼ਿਆਦਾ ਸਮੇਂ ਤੋਂ ਧਰਤੀ ਦੇ ਲੋਕਾਂ ਨੂੰ ਜਕੜਿਆ ਹੋਇਆ ਸੀ, ਉਹਨਾਂ ਦੇ ਅੰਦਰ ਘਬਰਾਹਟ ਪੈਦਾ ਹੋਈ। ਪਹਿਲਾਂ ਸੁਭਗੁਬਾਹਟ ਹੋਈ ਜਦੋਂ ਗੁਰੂ ਨਾਨਕ ਸਾਹਿਬ ਨੇ 11 ਸਾਲ ਦੀ ਉਮਰ 'ਚ ਪੰਡਤ ਦਾ ਹੱਥ ਫੜ ਲਿਆ ਕਿ ਜਨੇਊ ਨਹੀਂ ਪਾਉਣਾ, ਤੇ ਉਹ 4 ਚਫੇਰੇ ਜਿੰਨੇ ਕੁੱਲ ਪ੍ਰੋਤਾਂ ਤੋਂ ਲੈ ਕੇ ਇਕੱਠੇ ਹੋਏ, ਉਹਨਾਂ ਨੇ ਕਿਹਾ ਵੀ ਇਹ ਕੀ ਹੋ ਗਿਆ, ਇਹ ਕੌਣ ਹੌਸਲਾ ਕਰ ਸਕਦਾ ਹੈ। ਸ਼ਾਸਤਰਾਂ ਦੀ ਪਰੰਪਰਾ, ਜਿਹੜੇ ਸ਼ਾਸਤਰਾਂ ਦੀ ਪਰੰਪਰਾ ਬ੍ਰਹਮਾ ਦੇ ਮੂੰਹ ਚੋਂ ਨਿਕਲੇ ਵੇਦ, ਔਰ ਦੂਜਾ ਉਹਨਾਂ ਦੀ ਵਿਚਾਰਧਾਰਾ ਨੂੰ ਚੈਲੰਜ ਕਰਨ ਵਾਲਾ ਕੌਣ ਆਇਆ, ਔਰ ਉਹਨਾਂ ਨੇ ਦੇਖਿਆ ਕਿ ਵੀ ਜੋ ਵੀ ਆਇਆ ਬਹੁਤ ਖਤਰਨਾਕ ਆਇਆ, ਔਰ ਉੱਥੋਂ ਇਹ ਲੜਾਈ ਦੀ ਸ਼ੁਰੂਆਤ ਹੋਈ ਹੈ। ਮੈਂ ਹਮੇਸ਼ਾ ਇਹ ਕਹਿੰਦਾ ਵੀ ਠੀਕ ਹੈ, ਅਸੀਂ ਬਹੁਤ ਸਾਰੀਆਂ ਹੁਣ ਤਾਂ ਡਾਕੂਮੈਂਟਰੀਜ਼ ਅਵੇਲੇਬਲ ਨੇ, ਕਿਤਾਬਾਂ ਅਵੇਲੇਬਲ ਨੇ, ਫੌਜੀ ਜਰਨੈਲਾਂ ਨੇ ਲਿਖੀਆਂ, ਬਿਊਰੋਕਰੈਟਸ ਨੇ ਲਿਖੀਆਂ, ਜੂਨ 84 ਤੇ ਪਾਂਡੇ ਜਿਹੜਾ ਗਵਰਨਰ ਸੀ ਜਿਹਦੇ ਵੇਲੇ ਉਹ ਲਿਖੀਆਂ, ਉਹਨੇ ਲਿਖੀਆਂ। ਪਹਿਲੀ ਕਿਤਾਬ ਮਾਰਕ ਟਲੀ ਔਰ ਸਤੀਸ਼ ਜੈਕਬ ਦੀ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ, ਇਹ ਆਈ। ਹੁਣ ਅਸੀਂ ਦੇਖਦੇ ਹਾਂ ਜਿਹੜਾ ਜੂਨ 84 'ਚ ਗੁਰਦੇਵ ਸਿੰਘ ਬਰਾੜ ਨੂੰ ਛੁੱਟੀ ਤੇ ਭੇਜ ਕੇ ਅੰਮ੍ਰਿਤਸਰ ਜ਼ਿਲ੍ਹੇ ਦਾ ਡੀਸੀ ਲਾਇਆ ਸੀ ਰਮੇਸ਼ ਇੰਦਰ ਸਿੰਘ, ਜਿਹੜਾ ਬਾਅਦ ਦੇ ਵਿੱਚ ਚੀਫ ਸੈਕਟਰੀ ਵੀ ਰਿਹਾ ਬਾਦਲਾਂ ਦੇ ਵੇਲੇ, ਬਾਅਦ 'ਚ ਰਿਟਾਇਰ ਹੋਣ ਤੋਂ ਬਾਅਦ ਬੀਜੇਪੀ ਜੁਆਇਨ ਕੀਤੀ। ਉਹਨੇ ਪਿੱਛੇ ਜੇ ਕਿਤਾਬ ਵੀ ਲਿਖੀ, ਅੱਜ ਵੀ ਉਹਦਾ ਲੰਮਾ ਚੌੜਾ ਇੱਕ ਆਰਟੀਕਲ ਟ੍ਰਿਬਿਊਨ ਨੇ ਛਾਪਿਆ, ਬਲੂ ਸਟਾਰ ਵਾਜ਼ ਇਲ ਪਲੈਨਡ ਬੈਡਲੀ ਐਗਜ਼ੀਕਿਊਟਡ। ਔਰ ਇਸ ਦੇ ਵਿੱਚ ਕੁਝ ਵੇਰਵੇ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕਰਾਂਗਾ, ਜਿਹੜੇ ਕਮਿੰਗ ਫਰੋਮ ਦਾ ਹਾਰਸ ਮਾਊਥ ਨੇ। ਲੇਕਿਨ ਇਹ ਸਾਰਿਆਂ ਦੇ ਬਾਵਜੂਦ ਇਹ ਸਾਰੇ ਵਕਤੀ ਤੌਰ ਤੇ ਹੀ, ਜਿੰਨਾ ਕੁ ਵੀ ਤੁਸੀਂ ਨੈਰੇਟਿਵ ਕਿਤਾਬਾਂ ਤਾਂ ਹੁਣ ਸ਼ਾਇਦ 200 ਤੋਂ ਜ਼ਿਆਦਾ ਹੋਣਗੀਆਂ, ਫਿਰ ਜਰਨਲਿਸਟ ਜਿਹੜੇ ਸੀ ਉਹਨਾਂ ਨੇ ਲਿਖਿਆ, ਕੁਲਦੀਪ ਨਈਅਰ, ਖੁਸ਼ਵੰਤ ਸਿੰਘ ਨੇ ਉਦੋਂ ਲਿਖੀ ਟ੍ਰੈਜਡੀ ਆਫ ਪੰਜਾਬ, ਹੁਣ ਕਿੰਨੀਆਂ ਹੀ ਕਿਤਾਬਾਂ ਜਿਹੜੀਆਂ ਨੇ ਭਰੇ ਹੋਣਗੀਆਂ, ਲਾਇਬ੍ਰੇਰੀਆਂ ਲਿਖੀਆਂ ਨੇ, ਪਰ ਕੋਈ ਵੀ ਇਸ ਪਾਸੇ ਵੱਲ ਪੁਆਇੰਟ ਆਊਟ ਨਹੀਂ ਕਰਦਾ। ਇਹੀ ਹੋਏਗਾ ਜੀ ਇੰਦਰਾ ਗਾਂਧੀ ਨੇ ਇਲੈਕਸ਼ਨਾਂ ਜਿੱਤਣੀਆਂ ਸੀ, ਪਾਰਲੀਮੈਂਟ ਚੋਣਾਂ, ਔਰ ਅਨਪੋਪੂਲਰ ਸੀ, ਉਹਨੇ ਪੋਲਰਾਈਜ਼ ਕਰਨਾ ਸੀ, ਸਿੱਖਾਂ ਨੂੰ ਨਿਸ਼ਾਨਾ ਬਣਾਇਆ ਔਰ ਇੰਨਾ ਕਰ ਲਿਆ। ਜਿਹੜੇ ਬਹੁਤ ਪ੍ਰੋਬਿੰਗ ਸਿੱਖ ਨੇ ਜਾਂ ਥੋੜੀ ਬਹੁਤ ਜਿਹੜੀ ਹੈ ਉਹ ਸਿੱਖ ਮਾਈਂਡ ਸੈਟ ਨਾਲ ਇਨਵੈਸਟੀਗੇਟ ਕਰਦੇ ਨੇ, ਉਹ ਇਹਨੂੰ ਥੋੜਾ ਜਿਹਾ ਪਿੱਛੇ ਲੈ ਜਾਂਦੇ ਨੇ ਕਿ ਜੀ ਇੰਦਰਾ ਗਾਂਧੀ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ, ਕਿਉਂਕਿ ਐਮਰਜੈਂਸੀ ਦੇ ਖਿਲਾਫ ਸਿੱਖਾਂ ਨੇ ਮੋਰਚਾ ਲਾਇਆ ਸੀ ਔਰ ਬਾਕੀ ਸਾਰੇ ਸੁਸਰੀ ਵਾਂਗ ਸੌਂ ਗਏ ਸੀ। ਤਾਂ ਉਹਨੂੰ ਲੱਗਦਾ ਸੀ ਵੀ ਜੇ ਇਹ ਨਾ ਹੁੰਦੇ ਤੇ ਇਵੇਂ ਨਹੀਂ ਸੀ ਹੋਣਾ, ਜਿਹੜਾ ਉਹ ਸਦਾ ਹੀ ਮੇਰਾ ਖਾਨਦਾਨੀ ਰਾਜ ਰਹਿਣਾ ਸੀ। ਕੋਈ ਇਸ ਨੂੰ ਦੋਨਾਂ ਧਿਰਾਂ ਦੇ ਨਾਲ, ਜੀ ਦੇਖੋ, ਜੇ ਭਿੰਡਰਾਂਵਾਲੇ ਹਿੰਸਾ ਦਾ ਸਹਾਰਾ ਨਾ ਲੈਂਦੇ, ਹਥਿਆਰ ਲੈ ਕੇ ਅਕਾਲ ਤਖਤ ਤੇ ਨਾ ਬੈਠਦੇ, ਤੁਹਾਨੂੰ ਸਿੱਖਾਂ 'ਚ ਅੱਜ ਵੀ ਮਿਲ ਜਾਣਗੇ 40 ਸਾਲ ਬਾਅਦ ਵੀ ਇਸ ਕਿਸਮ ਦੀਆਂ ਗੱਲਾਂ ਕਰਨ। ਇੱਕ ਉਹ ਤਬਕਾ ਹੈ, ਪਰ ਬਹੁਤ ਘੱਟ ਨੇ। ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਆਪਣੇ ਸੋ ਕਾਲਡ ਬੁੱਧੂ ਜੀਵੀਆਂ ਦੀ ਸੋਚ ਦੇ ਉੱਤੇ ਵੀ, ਕਿ ਵੀ ਉਹਨਾਂ ਨੂੰ ਇਹ ਗੱਲ ਸਮਝਣ 'ਚ ਕਿਉਂ ਦਿੱਕਤ ਹੁੰਦੀ ਹੈ। ਜੇ 9 ਜੂਨ ਨੂੰ ਲਹਿੰਦੇ ਪੰਜਾਬ ਦੇ ਇੱਕ ਥਾਂ ਤੇ ਬੈਠਾ ਅਫਜ਼ਲ ਅਹਿਸਨ ਰੰਧਾਵਾ ਰੋ ਕੇ ਜਿਹੜੀ ਨਜ਼ਮ ਲਿਖਦਾ, ਜਿਹੜੀ ਕਲਾਸਿਕ ਨਜ਼ਮ ਹੈ ਇਸ ਪੀਰੀਅਡ ਦੀ, ਜਿਹੜੀ ਡਾਇਗਨੋਸਿਸ ਵੀ ਕਰਦੀ ਹੈ ਬਿਮਾਰੀ ਦਾ, ਤੇ ਜਿਹੜੀ ਟ੍ਰੀਟਮੈਂਟ ਵੀ ਦਿੰਦੀ ਹੈ ਕਿ ਓੜਕ ਮੁੱਕੇਗੀ, ਇਹ ਰਾਤ ਦੀ ਟ੍ਰੀਟਮੈਂਟ ਹੈ। ਪਰ ਇੱਕ ਲਾਈਨ ਉਹਨਾਂ ਦੀ ਉਹ ਸਾਰੀ ਕਹਾਣੀ ਕਹਿੰਦੀ ਹੈ ਕਿ ਇਹ ਦੁਸ਼ਮਣੀ ਜਿਹੜੀ ਉਹਨਾਂ ਨੇ ਵੈਰੀਆਂ ਨੇ ਪੁਗਾਈ, ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ।
ਹੁਣ ਤੁਸੀਂ ਇੱਕ ਲਾਈਨ ਤੁਹਾਨੂੰ 5 ਸਦੀਆਂ ਪਹਿਲਾਂ ਉਹ ਜਨਊ ਦੇ ਵਾਕਿਆ ਤੇ ਲੈ ਜਾਂਦੀ ਹੈ, ਤੁਹਾਨੂੰ ਕੰਧ ਸਾਹਿਬ ਦੇ ਵਾਕਿਆ ਤੇ ਲੈ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਜਦੋਂ ਅੱਗ ਨਾਲ ਫੇਰੇ ਕਰਨ ਤੋਂ ਨਾ ਕੀਤੀ, ਉਹਨਾਂ ਕਿਹਾ ਮੈਂ ਤਾਂ ਇੱਕ ਓਂਕਾਰ ਨਾਲ ਵਿਆਹਿਆ ਹੋਇਆ, ਉਹਨਾਂ ਕਿਹਾ ਕੰਧ ਸੁੱਟ ਕੇ ਹੀ ਮਾਰ ਦਿਓ। ਔਰ ਫਿਰ ਤੁਹਾਨੂੰ 5 ਸਦੀਆਂ ਦਾ ਇਤਿਹਾਸ ਸਮਝ ਆਉਂਦਾ ਹੈ ਕਿ ਬਈ ਉਹ ਗੋਂਦਾ ਮਰਵਾਹਾ ਖੱਤਰੀ ਹੋਏ, ਉਹ ਅਕਬਰ ਦੇ ਦਰਬਾਰ 'ਚ ਸ਼ਿਕਾਇਤ ਕਰਨ ਵਾਲੇ ਹੋਣ, ਉਹ ਚੰਦੂ ਹੋਏ, ਉਹ ਗੰਗੂ ਹੋਏ, 18ਵੀਂ ਸਦੀ ਤੱਕ ਪਹੁੰਚਦੇ ਆ ਲੱਖੂ ਜੱਸੂ ਹੋਏ, ਤੇ 47 ਤੱਕ ਪਹੁੰਚਦੇ ਆ ਫਿਰ ਕਸ਼ਮੀਰੀ ਕੌਲ ਬ੍ਰਾਹਮਣ ਨਹਿਰੂ ਹੋਏ, ਜਿਹੜਾ ਗੰਗੂ ਬ੍ਰਾਹਮਣ ਦਾ ਡਿਸੈਂਡੈਂਟ ਚੋਂ ਨੇ। ਤੇ ਇਹ 5 ਸਦੀਆਂ ਦਾ ਵੈਰ ਕੀ ਜਾਂ 22 ਤਾਰ ਦੇ ਪਹਾੜੀ ਰਾਜੇ ਹੋਣ ਜਿਨ੍ਹਾਂ ਨੇ ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ ਨੇ ਆਪਣੇ ਜੀਵਨ ਦੀਆਂ, 12 ਤਾਂ 22 ਤਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ ਨੇ। ਸੋ ਜਦੋਂ ਤੱਕ ਇਹ ਬੇਸਿਕ ਕਨਸੈਪਟ, ਇਸ ਲਈ ਮੈਂ ਬਹੁਤ ਦਰਦ ਭਰੇ ਅੰਦਾਜ਼ ਦੇ ਵਿੱਚ ਸਾਰੀ ਗਾਥਾ ਨੂੰ ਸੁਣਾ ਸਕਦਾ। 1 ਜੂਨ 84 ਦਾ ਵਾਕਿਆ ਜਿਹੜਾ ਉਹ ਅਥਰੂਆਂ ਦਾ ਹੜ੍ਹ ਲਿਆ ਸਕਦਾ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਇਫੈਕਟ ਹੈ ਜੋ ਉਹਨਾਂ ਨੇ ਸਾਡੇ ਤੇ ਜਿਹੜਾ ਉਹ ਥੋਪਿਆ। ਪਰ ਸਾਡੇ ਤਬਕੇ ਨੂੰ ਸਮਝਣਾ ਹੋਏਗਾ ਕਿ ਇਹ ਲੜਾਈ ਮਹਿਜ਼ ਇੰਦਰਾ ਗਾਂਧੀ ਜਾਂ ਕਾਂਗਰਸ ਜਾਂ ਵੋਟਾਂ ਦੀ ਲੜਾਈ ਨਹੀਂ ਸੀ। ਔਰ ਜੇ ਤੁਸੀਂ ਉਸ ਨੂੰ ਦੇਖਣਾ ਹੋਏ ਕਿ ਕਲੈਕਟਿਵਲੀ ਉਹ ਬੀਜੇਪੀ ਹੋਏ, ਉਹ ਕਮਿਊਨਿਸਟ ਹੋਣ, ਉਹ ਸੋ ਕਾਲਡ ਸੈਕੂਲਰ ਹੋਣ, ਲਿਬਰਲ ਹੋਣ, ਏਥੀਇਸਟ ਹੋਣ, ਤੁਸੀਂ 40 ਸਾਲ ਪਹਿਲਾਂ ਦੇ ਵੇਰਵੇ ਕੱਢ ਲਓ, ਕਿਹਨੇ ਸਿੱਖਾਂ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ ਜਾਂ ਕਿਸ ਨੇ ਕਿਹਾ ਕਿ ਵੀ ਤੁਸੀਂ ਜਿਹੜਾ ਆਪਣੀ ਫੌਜ ਨੂੰ, ਆਪਣੇ ਲੋਕਾਂ ਨੂੰ ਮਾਰਨ ਲਈ, ਔਰ ਉਹ ਵੀ ਉਸ ਮੁਕੱਦਸ ਦਿਨ ਨੂੰ 3 ਜੂਨ ਦਾ ਚੁਣਿਆ ਗਿਆ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ। ਕਿਉਂਕਿ ਜਦੋਂ ਤੁਸੀਂ ਕਿਸੇ ਕੌਮ ਦਾ ਜਿਹੜਾ ਉਹ ਸਰਵਨਾਸ਼ ਕਰਨਾ ਹੁੰਦਾ, ਤੁਸੀਂ ਉਸ ਥਾਂ ਤੇ ਜਿਹਨੂੰ ਅਸੀਂ ਮਰਮਕ ਸਥਾਨ ਕਹਿੰਦੇ ਆ ਉੱਥੇ ਹਿੱਟ ਕਰਦੇ ਹੋ ਜਿੱਥੇ ਸਭ ਤੋਂ ਜ਼ਿਆਦਾ ਤਕਲੀਫ ਹੁੰਦੀ ਹੈ। ਔਰ ਠੀਕ ਜੋਇਸ ਪੈਡੀਗਰੂ ਇੱਕ ਸਕਾਲਰ ਸੀ ਯੂਕੇ ਦੀ, ਜਿਹਨੂੰ ਆਪਣੀ ਜ਼ਿੰਦਗੀ ਦੇ ਵੇਲੇ ਜਿਹੜਾ ਉਹ ਮੌਕਾ ਬਣਿਆ ਸੰਤ ਪਿੰਡਾਂ ਵਾਲਿਆਂ ਨੂੰ ਵੀ ਇੰਟਰਵਿਊ ਕਰਨ ਦਾ। ਫਿਰ ਉਹਨੇ ਜੂਨ 84 ਤੋਂ ਬਾਅਦ ਵੀ ਕਿਤਾਬ ਲਿਖੀ, ਔਰ ਉਹਨੇ ਆਪਣੀ ਕੋਟ ਦੇ ਵਿੱਚ ਈਵਨ 40 ਸਾਲ ਪਹਿਲਾਂ ਇਹ ਲਿਖਿਆ ਸੀ ਕਿ ਇਹ ਲੜਾਈ ਮਹਿਜ਼ ਕੋਈ ਧਾਰਮਿਕ ਸਥਾਨ ਢਾਣ ਤੱਕ ਜਾਂ ਪਿੰਡਾਂ ਵਾਲਿਆਂ ਨੂੰ ਮਾਰਨ ਤੱਕ ਨਹੀਂ ਸੀ। ਇਹ ਉਸ ਕੌਮ ਨੂੰ ਜਿਸ ਦਾ ਇਹ ਖੁਰਾ ਖੋਜ ਮਿਟਾਉਣਾ ਚਾਹੁੰਦੇ ਨੇ, ਉਸ ਦੇ ਖਿਲਾਫ ਹਰ ਲੈਵਲ ਦੀ ਜੰਗ ਦਾ ਐਲਾਨ ਸੀ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੈਨੋਸਾਈਡ ਲਫ਼ਜ਼ ਜਦੋਂ ਕਿਹਾ ਜਾਂਦਾ ਜਾਂ ਅਸੀਂ ਘੱਲੂਘਾਰਾ ਕਹਿੰਦੇ ਹਾਂ, ਉਸ ਦਾ ਇੱਕ ਆਸਪੈਕਟ ਤਾਂ ਫਿਜ਼ੀਕਲ ਕਿਲਿੰਗਸ ਨਾਲ ਹੁੰਦਾ ਹੈ। ਜਿਹੜੀਆਂ ਇੰਨੀਆਂ ਕੈਂਪਲ ਨੇ, ਗਿਣਤੀ ਤੁਸੀਂ 1.5 ਲੱਖ ਰੱਖੋ, ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ, ਜਿਨ੍ਹਾਂ ਦੇ ਵਿੱਚ ਤੁਹਾਨੂੰ ਫਿਰ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਵੀ ਅਣਪਛਾਤੀ ਲਾਸ਼ ਹੈ, ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਵੀ ਅਣਪਛਾਤੀ ਲਾਸ਼ ਹੈ। ਫਿਰ ਕੋਈ ਨੌਜਵਾਨਾਂ ਤੱਕ ਜਾਂ ਯੰਗਸਟਰਸ ਤੱਕ ਮਹਿਦੂਦ ਨਹੀਂ ਹੈ, ਬੱਚੇ ਵੀ ਨੇ, ਬੁੱਢੇ ਵੀ ਨੇ। ਔਰ ਉਸ ਦੇ ਲਈ ਜੇ ਅਸੀਂ ਜੂਨ 84 ਦੀ ਗੱਲ ਕਰ ਰਹੇ ਹਾਂ ਤੇ ਫਿਰ ਜਿਹੜਾ ਐਸੋਸੀਏਟਡ ਪ੍ਰੈਸ ਦਾ ਨੁਮਾਇੰਦਾ ਜਿਹੜਾ ਕਿ ਕਿਸੇ ਢੰਗ ਨਾਲ ਲੇਟ ਪਹੁੰਚਿਆ ਅੰਮ੍ਰਿਤਸਰ 'ਚ ਰਹਿ, ਕਿਉਂਕਿ ਬਾਕੀ ਤਾਂ ਇਹਨਾਂ ਨੇ ਪੰਜਾਬ ਨੂੰ ਕੱਟ ਆਫ ਕਰਤਾ ਸਾਰੀ ਦੁਨੀਆ ਨਾਲੋਂ, ਪੈਦਲ ਚੱਲਣ ਤੇ ਵੀ ਪਾਬੰਦੀ ਲਾ ਦਿੱਤੀ। ਉਸ ਤੋਂ ਪਹਿਲਾਂ ਹੀ ਡਿਸਟਰਬਡ ਏਰੀਆ ਐਲਾਨਿਆ ਹੋਇਆ ਸੀ। ਪਰ ਬ੍ਰਹਮ ਚਲਾਨੀ ਨਾਂ ਦਾ ਸਾਊਥ ਇੰਡੀਆ ਦਾ ਰਿਪੋਰਟਰ ਜਿਹੜਾ ਐਸੋਸੀਏਟਡ ਪ੍ਰੈਸ ਲਈ ਕੰਮ ਕਰਦਾ ਸੀ, ਉਸ ਦੀ ਟੈਸਟੀਮਨੀ ਜਿਸ ਨੂੰ ਦੁਨੀਆ ਨੇ ਦੇਖਿਆ, ਮੰਨਿਆ ਕਿ ਕਿਵੇਂ ਪੁਆਇੰਟ ਬਲੈਂਕ ਰੇਂਜ ਤੇ 80-80 ਸਾਲ ਦੇ ਬਜ਼ੁਰਗ ਵੀ ਗੋਲੀਆਂ ਦਾ ਨਿਸ਼ਾਨਾ ਬਣੇ, ਛੋਟੇ ਬੱਚੇ ਵੀ ਬਣੇ, ਕਈ ਬੱਚੇ ਜਿਹੜੇ ਅਜੇ ਮਾਂ ਦੀ ਕੁੱਖ ਦੇ ਵਿੱਚ ਸਨ ਉਹ ਵੀ, ਔਰ ਕਿਵੇਂ ਉਹਨਾਂ ਲਾਸ਼ਾਂ ਦੇ ਢੇਰ, ਔਰ ਕਿਵੇਂ ਕਈ ਅਧਮੋਏ ਜਿਹੜੇ ਸਿਸਕਦੇ ਨੇ ਉਹਨਾਂ ਨੂੰ ਡੈਂਪ ਜਿਹੜੇ ਉਹਨਾਂ ਦੇ ਡੰਪ ਕਰਨ ਵਾਲੇ ਉਹਨਾਂ ਦੇ ਮਿਊਨਿਸਪਲ ਕਮੇਟੀ ਅੰਮ੍ਰਿਤਸਰ ਦੇ ਟਰੱਕਾਂ 'ਚ ਕਿਵੇਂ ਉਹਨਾਂ ਨੂੰ ਧੋਇਆ ਗਿਆ, ਕਿਵੇਂ ਮਾਸ ਕ੍ਰੀਮੇਸ਼ਨਸ ਮਿੱਟੀ ਦਾ ਤੇਲ ਪਾ ਕੇ ਗੁਰਦੁਆਰਾ ਬਾਬਾ ਸ਼ਹੀਦਾਂ ਵਾਲੇ ਸ਼ਮਸ਼ਾਨ ਘਾਟ 'ਚ ਕੀਤਾ ਗਿਆ। ਇਹ ਜੂਨ 84 ਘੱਲੂਘਾਰੇ ਦਾ। ਔਰ ਇਹ ਸਿਲਸਿਲਾ ਅਣਪਛਾਤੀਆਂ ਲਾਸ਼ਾਂ ਦਾ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ 92-93 ਦੌਰ ਦੀਆਂ ਉਹਨਾਂ ਅਣਪਛਾਤੀਆਂ ਲਾਸ਼ਾਂ ਦੀ ਗੱਲ ਕੀਤੀ, ਤੇ ਇਹ ਦੇਖਣਾ ਹੋਏਗਾ ਕਿ ਪੰਜਾਬ ਦੀ ਜਿੱਥੇ ਚੋਕਡ ਰਿਵਰਸ ਸਨ ਪੰਜਾਬ ਦੀਆਂ ਜਿਹੜੀਆਂ ਰਾਜਸਥਾਨ ਨੂੰ ਜਾਣ ਵਾਲੀਆਂ, ਕਿਉਂਕਿ ਮਾਰ ਕੇ ਲਾਸ਼ਾਂ
ਦਰਿਆਵਾਂ ਦੇ ਵਿੱਚ ਸੁੱਟੀਆਂ ਜਾਂਦੀਆਂ ਸੀ, ਉਹ ਬੰਦ ਹੋ ਜਾਂਦੇ ਸੀ ਜਿੰਨੇ ਉਹਨਾਂ ਦੇ ਮੋਗੇ, ਜਦੋਂ ਕਿ ਉਹ ਐਂਟਰ ਕਰਦੇ ਨੇ। ਰਾਜਸਥਾਨ ਨੇ ਪੰਜਾਬ ਨੂੰ ਕਿਹਾ ਸੀ ਇੰਨੀਆਂ ਡੈਡ ਬੋਡੀ ਸਾਡੇ ਕੋਲ 1 ਮਹੀਨੇ ਚ ਆਈਆਂ, ਇਹਨਾਂ ਦਾ ਸਾਨੂੰ ਖਰਚਾ ਦਿਓ, ਹੈ ਜੀ। ਔਰ ਉਹਦੇ ਤੇ ਉਦੋਂ ਦਾ ਪਾਇਨੀਅਰ ਨੇ ਲਿਖਿਆ ਸੀ ਕਿ ਹੂ ਡੰਪਡ ਦਾ ਬੋਡੀਜ਼ ਇਨ ਦਾ ਕੈਨਾਲ। ਦੇਖੋ, ਤੇ ਇਵੇਂ ਹੀ ਪੰਜਾਬ ਦੇ ਸਿਵੇ ਜਿਹੜੇ ਨੇ 84 ਤੋਂ ਲੈ ਕੇ 94 95 ਤੱਕ ਬਲਦੇ ਹੀ ਰਹੇ ਨੇ ਅੱਧੀ ਅੱਧੀ ਰਾਤ ਨੂੰ ਔਰ ਦੂਜਿਆਂ ਨੂੰ, ਕਿਉਂਕਿ ਉਹ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਲਗਾਤਾਰਤਾ ਦੇ ਨਾਲ ਉਸ ਨੂੰ ਕੰਟੀਨਿਊ ਕੀਤਾ ਗਿਆ। ਹੁਣ ਇਸ ਸਾਰੇ ਦਾ ਪਿਛੋਕੜ ਇਸ ਦੇ ਨਾਲ ਹੀ ਜਾ ਕੇ ਜੁੜਦਾ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਪਹਿਲਾਂ ਇਹਨਾਂ ਦੇ ਕੋਲ ਸਿਆਸੀ ਪਾਵਰ ਨਹੀਂ ਸੀ, ਜਾਂ ਮੁਗਲਾਂ ਦੇ ਕੋਲ ਚੁਗਲਖੋਰ ਬਣ ਕੇ ਸ਼ਿਕਾਇਤੀ ਬਣ ਕੇ ਕੰਸਪਾਇਰ ਕਰਦੇ ਸੀ, ਜਾਂ ਜਿਹੜੇ ਸਮਾਈ ਇੰਡੀਪੈਂਡੈਂਟ 22 ਤਾਰ ਦੇ ਪਹਾੜੀ ਰਾਜੇ ਸੀ ਉਹਨਾਂ ਦੇ ਦਰਬਾਰਾਂ ਦੇ ਵਿੱਚ ਜਿਹੜੇ ਨੇ ਰਾਜ ਪ੍ਰੋਤ ਬਣ ਕੇ ਬੈਠੇ ਹੋਏ ਸੀ, ਉਹ ਕੋਈ ਪਰਮਾਨੰਦ ਹੋਏ ਬਿਲਾਸਪੁਰ ਕੈਲੂਰ ਦੇ ਵਿੱਚ, ਜਾਂ ਉਹਨਾਂ ਦਾ ਇਸਤੇਮਾਲ ਕਰਦੇ ਸੀ। ਔਰ ਇਹ ਪਹਿਲੀ ਵਾਰ ਸੀ 5 ਸਦੀਆਂ ਬਾਅਦ 1469 ਦੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਤੋਂ ਬਾਅਦ ਕਿ 15 ਅਗਸਤ 1947 ਨੂੰ ਇਹਨਾਂ ਦੇ ਹੱਥ ਸਿੱਧੇ ਤੌਰ ਦੇ ਉੱਤੇ ਪੋਲੀਟੀਕਲ ਪਾਵਰ ਆਈ। ਔਰ ਕਿੰਨੀ ਪਾਵਰ ਬ੍ਰਾਹਮਣਵਾਦ ਦੀ ਈਵਨ ਇਸ ਅਖੌਤੀ ਸੈਕੂਲਰ ਮੁਲਕ 'ਚ ਵੀ ਸੀ। ਤੁਸੀਂ ਅਮਰੀਕਨ ਜਰਨਲਿਸਟ ਜਿਨ੍ਹਾਂ ਨੇ ਫਰੀडम ਐਟ ਮਿਡਨਾਈਟ ਕਿਤਾਬ ਲਿਖੀ ਹੈ ਕਿ ਈਵਨ 14 ਤੇ 15 ਅਗਸਤ ਦੀ ਜਿਹੜੀ ਦਰਮਿਆਨੀ ਰਾਤ ਸੀ, ਜਿਹਨੂੰ ਆਜ਼ਾਦੀ ਦੇ ਲਈ ਚੁਣਿਆ ਗਿਆ, ਆਜ਼ਾਦੀ ਦੀ ਘੋਸ਼ਣਾ ਲਈ ਨਹਿਰੂ ਨੇ ਜਿਹੜਾ ਸਟੇਟਮੈਂਟ ਦਿੱਤੀ, ਉਹ ਵੀ ਜੋਤਸ਼ੀਆਂ ਤੋਂ ਪੁੱਛ ਕੇ ਕਿ ਵੀ ਇਹ ਸ਼ੁਭ ਮੌਕਾ ਹੈ। ਸੋ ਇਹ ਹਿੰਦੂ ਰਾਜ ਦੀ ਭਾਵੇਂ ਸੈਕੂਲਰਿਜ਼ਮ ਦਾ ਲਬਾਦਾ ਸੀ, ਉਹ 14 ਤੇ 15 ਦੀ ਦਰਮਿਆਨੀ ਰਾਤ ਜਦੋਂ 40% ਦੀ ਸਿੱਖ ਕੌਮ ਪਨਾਹਗੀਰ ਬਣ ਕੇ ਆਪਣੇ ਘਰ ਦਾ ਕੋਈ ਨਾ ਕੋਈ ਜੀਵ ਮਰਵਾ ਕੇ ਵਾਘਾ ਔਰ ਹੁਸੈਨੀ ਵਾਲਾ ਦਾ ਬਾਰਡਰ ਟੱਪ ਕੇ ਇੱਧਰ ਆ ਰਹੀ ਸੀ, ਤੇ ਇੱਧਰ ਸਾਡੇ ਲਈ ਤੋਹਫਾ ਤਿਆਰ ਸੀ ਜਿਹੜਾ 10 ਅਕਤੂਬਰ 1947 ਨੂੰ ਦਿੱਤਾ ਗਿਆ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਜਰਾਇਮ ਪੇਸ਼ਾ ਇੱਕ ਕਬੀਲਾ ਨੇ ਔਰ ਜਿਹੜੇ ਕਾਨੂੰਨ ਮੰਨਣ ਵਾਲੇ ਹਿੰਦੂ ਨੇ ਉਹਨਾਂ ਦੇ ਲਈ ਖਤਰਾ ਹੈ। 37 ਸਾਲ ਸਾਡੀ ਜ਼ਬਾਨ ਨੂੰ, ਸਾਡੇ ਕਿਰਦਾਰ ਨੂੰ, ਸਾਡੇ ਜਿਹੜਾ ਓਵਰਆਲ ਪ੍ਰਾਈਡ ਨੂੰ ਕਿਵੇਂ ਹਰਟ ਕੀਤਾ ਗਿਆ। ਲੇਕਿਨ ਇਹ ਕੌਮ ਨਾ ਤਾਂ ਦੱਬਣ ਵਾਲੀ ਸੀ, ਨਾ ਇਹਨੇ ਕਦੇ ਦੱਬਣਾ। ਗੁਰੂਆਂ ਨੇ ਸਾਡੀ ਪ੍ਰੋਗਰਾਮਿੰਗ ਇਹ ਕੀਤੀ ਹੋਈ ਆ। ਪਿਛਲੇ ਦਿਨਾਂ 'ਚ ਇੱਕ ਹਿੰਦੂ ਯੋਗੀ ਆਪਣੇ ਕਿਸੇ ਪ੍ਰੋਗਰਾਮ 'ਚ ਕਹਿ ਰਿਹਾ ਸੀ ਕਿ ਦੁਨੀਆ ਦੇ 100 ਬੰਦਿਆਂ ਨੂੰ ਪੁੱਛੋ ਕਿ ਵੀ ਤੁਹਾਨੂੰ ਕਿਸ ਤੋਂ ਮੌਤ ਤੋਂ ਡਰ ਲੱਗਦਾ ਹੈ, ਕਹਿੰਦਾ 95 ਕਹਿਣਗੇ ਸਾਨੂੰ ਮੌਤ ਤੋਂ ਬੜਾ ਡਰ ਲੱਗਦਾ। ਕਹਿੰਦਾ 100 ਸਿੱਖ ਜਿੱਦਾਂ ਦੇ ਵੀ ਨੇ ਇਕੱਠੇ ਕਰ ਲਓ, ਉਹਨਾਂ ਨੂੰ ਪੁੱਛੋ, ਉਹਨਾਂ 'ਚੋਂ 95 ਕਹਿਣਗੇ ਸਾਨੂੰ ਮੌਤ ਤੋਂ ਕੋਈ ਡਰ ਡੁਰ ਨਹੀਂ ਲੱਗਦਾ। ਹੁਣ ਇਹ ਜਿਹੜੀ ਟ੍ਰੇਨਿੰਗ ਹੈ, ਜਿਹੜੀ ਪ੍ਰੋਗਰਾਮਿੰਗ ਹੈ, ਇਹ ਇਹਨਾਂ ਦੀ ਸਮਝ ਤੋਂ ਬਾਹਰ ਹੈ। ਇਹਨਾਂ ਨੇ ਸਮਝਿਆ ਵੀ ਠੀਕ ਹੈ, ਇੱਧਰ ਖਰੀਦ ਲਿਆ, ਕੋਈ ਮਿਨਿਸਟਰ ਬਣਾਤਾ, ਕੋਈ ਪੰਜਾਬ 'ਚ ਕੈਰੋਂ ਵਰਗਿਆਂ ਤੋਂ ਸ਼ੁਰੂ ਹੋਈ ਉਹ ਗਦਾਰੀ ਦੀ ਗਦਾਰਾਂ ਦੀ ਨਸਲ, ਤੇ ਦਰਬਾਰਾ ਚੀਫ ਮਿਨਿਸਟਰ ਜਿਹਨੂੰ ਸੰਤ ਪਿੰਡਾਂ ਵਾਲੇ ਜ਼ਕਰੀਆ ਕਹਿੰਦੇ ਸੀ, ਜ਼ਕਰੀਆ ਖਾਨ, ਉਹਦੇ ਤੱਕ ਪਹੁੰਚੀ ਕਿ ਵੀ ਇਹਨਾਂ ਦਾ ਕੀ ਹੈ, ਇਹਨਾਂ ਨੂੰ ਦੂਜਾ। ਪਰ ਅਸੀਂ ਸਮਝਦੇ ਹਾਂ ਕਿ ਜਿੱਥੇ ਦੁਸ਼ਮਣ ਨੇ ਤਾਂ ਅਨਹੋਣੀ ਕੀਤੀ, ਅਨਹੋਣੀ ਕਰ ਰਿਹਾ, ਅਨਹੋਣੀ ਕਰੇਗਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ 2 ਆਸਪੈਕਟ ਘੱਲੂਘਾਰਾ 84 ਦੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਸਿਰਫ ਸ਼੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਫੌਜੀ ਹਮਲਾ ਹੀ ਨਹੀਂ ਸੀ, ਇਸ 'ਚ ਨੇਵਲ ਡਾਈਵਰਸ ਵੀ ਇਸਤੇਮਾਲ ਕੀਤੇ ਗਏ, ਏਅਰ ਫੋਰਸ ਦਾ ਇਸਤੇਮਾਲ ਕੀਤਾ ਗਿਆ, ਪੋਇਜ਼ਨਸ ਗੈਸ, ਔਰ ख़ास ਤੌਰ ਤੇ ਵਿਜੰਤਾ ਟੈਂਕਸ ਔਰ ਗਨਸ ਪੂਰੀਆਂ ਜਿਹੜੀਆਂ ਆਰਮੀ ਦੀਆਂ। ਔਰ ਇਹ ਸਾਰੇ ਦੇ ਨਾਲ ਈਵਨ ਦਰਬਾਰ ਸਾਹਿਬ ਤੋਂ ਇਲਾਵਾ 3 ਹੋਰ ਗੁਰਦੁਆਰਿਆਂ 'ਚ ਵੀ ਟੈਂਕ ਲਿਆਂਦੇ ਗਏ। ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਮੁਕਤਸਰ ਸਾਹਿਬ। ਔਰ ਇਸ ਸਭ ਦੇ 2 ਆਸਪੈਕਟ ਮੈਂ ਜਿਹੜਾ ਦੇਖਦਾ, ਇੱਕ ਤਾਂ ਉਹ ਹੈ ਜਿਹੜਾ ਚਮਕੌਰ ਦੀ ਗੜੀ ਦਾ ਆਸਪੈਕਟ ਹੈ, ਕਿਉਂਕਿ 1 ਜੂਨ 84 ਦਾ ਘੱਲੂਘਾਰਾ ਸਾਡੇ ਲਈ ਸੈਲੀਬ੍ਰੇਸ਼ਨ ਹੈ, ਸਾਡੇ ਲਈ ਉਸ 'ਚੋਂ ਪ੍ਰਾਈਡ ਲੈਣ ਦੀ ਗੱਲ ਹੈ। ਉਹ ਠੀਕ ਇਵੇਂ ਹੀ ਹੈ ਜਿਵੇਂ ਚਮਕੌਰ ਦੀ ਗੜੀ 'ਚ 40 ਸਿੱਖਾਂ ਦੇ ਨਾਲ 10ਵੇਂ ਪਾਤਸ਼ਾਹ ਜਦੋਂ ਆਪਣੇ ਉਸ ਥਾਂ ਦੇ ਉੱਤੇ 10 ਲੱਖ ਫੌਜ ਦਾ ਟਾਕਰਾ ਕਰ ਰਹੇ ਨੇ, ਤੇ ਸਾਹਿਬਜ਼ਾਦਾ ਅਜੀਤ ਸਿੰਘ ਜੰਗ ਦੇ ਮੈਦਾਨ 'ਚ ਜਾਂਦੇ ਨੇ, ਪਿਤਾ ਉੱਤੋਂ ਦੇਖ ਰਹੇ ਨੇ ਉਹਨਾਂ ਨੂੰ ਜੂਝਦੇ, ਤੇ ਜਿਉਂ ਹੀ ਬਾਬਾ ਅਜੀਤ ਸਿੰਘ ਸ਼ਹੀਦੀ ਜਾਮ ਪੀਂਦੇ ਨੇ, ਗੁਰੂ ਕਲਗੀਧਰ ਪਾਤਸ਼ਾਹ ਖੁਸ਼ੀ ਦਾ ਜਕਾਰਾ ਛੱਡਦੇ ਨੇ।
ਫਿਰ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਜਾ ਕੇ ਜੂਝਦੇ ਨੇ ਉਵੇਂ ਹੀ ਉਹ ਸ਼ਹੀਦੀ ਪਾਉਂਦੇ ਨੇ, ਖੁਸ਼ੀ ਦਾ ਜੈਕਾਰਾ ਛੱਡਦੇ ਨੇ। ਔਰ ਉਹ ਜਿਹੜਾ ਚਮਕੌਰ ਦੀ ਗੜੀ ਹੈ ਜਿਹੜੀ ਹਰ ਸਿੱਖ ਦੇ ਅੰਦਰ ਉਸਰ ਜਾਂਦੀ ਹੈ ਕਿ ਭਾਈ 10 ਲੱਖ ਫੌਜ ਵੀ ਹੋਏ, ਸਾਡਾ ਤਾਂ ਮੈਥਮੈਟਿਕਸ ਹੀ 1.25 ਲੱਖ ਤੋਂ ਸ਼ੁਰੂ ਹੁੰਦਾ, 40 ਨੂੰ 1.25 ਲੱਖ ਨਾਲ ਜਰਬ ਦਿਓ, ਅਸੀਂ ਤਾਂ ਕਿੰਨੇ ਲੱਖ ਹੋ ਗਏ। ਉਹ ਸਿੱਖ ਨੂੰ ਕਦੇ ਵੀ ਕਿਤੇ ਸਰੈਂਡਰ ਨਹੀਂ ਕਰਨ ਦਿੰਦਾ, ਕਿਤੇ ਘਬਰਾਉਣ ਨਹੀਂ ਦਿੰਦਾ, ਕਿਤੇ ਦੂਜਾ ਨਹੀਂ ਹੋਣ ਦਿੰਦਾ। ਔਰ ਇਸੇ ਲਈ ਜਦੋਂ ਇਹ ਗੱਲ ਉਹਨਾਂ ਨੇ ਸਾਕਾ ਚਮਕੌਰ ਲਿਖਣ ਵਾਲੇ ਸ਼ਾਇਰ ਨੇ ਲਿਖੀ ਤੇ ਉਸਨੇ ਕਹੀ ਕਿ ਭਾਈ ਉਸ ਤੋਂ ਪ੍ਰੀਵੀਅਸ ਨਾਈਟ ਉਸੇ ਗੜੀ ਦੇ ਵਿੱਚ 10ਵੇਂ ਪਾਤਸ਼ਾਹ ਜਦੋਂ ਆਪਣੇ ਸਿੱਖਾਂ ਦੇ ਮੂੰਹ ਪਲੋਸ ਰਹੇ ਨੇ, ਉਹਨਾਂ ਨੂੰ ਨੀਂਦ ਦੇ ਵਿੱਚ ਥਾਪੜਾ ਦੇ ਰਹੇ ਨੇ, ਆਪਣੇ ਬੱਚਿਆਂ ਦੇ ਮੂੰਹ ਤੇ ਪਿਆਰ ਨਾਲ ਹੱਥ ਫੇਰ ਰਹੇ ਨੇ, ਤੇ ਫਿਰ ਉਹ ਜੋਗੀ ਕਹਿੰਦਾ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਰਤਾਰ ਸੇ ਕਹਿ ਰਹੇ ਥੇ ਗੋਇਆ रूबरू होकर कल जाऊंगा चमकौर से मैं सुरखरू होकर। क्योंकि ये प्राइड है और इनू जदों असी बिल्कुल एकदम वो वाक़या 1704 ਦੇ ਦਸੰਬਰ ਮਹੀਨੇ 'ਚ ਚਮਕੌਰ ਦੀ ਗੜੀ ਚੋਂ ਕੱਢ ਕੇ ਤੁਸੀਂ ਜੂਨ 84 ਅਕਾਲ ਤਖਤ ਤੇ ਆ ਜਾਓ ਤੇ ਫਿਰ ਜਿੱਥੇ ਜਰਨੈਲਾਂ ਦਾ ਜਰਨੈਲ ਬੈਠਾ ਹੈ ਸਨ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਕੁਝ ਦਰਜਨ ਸਾਥੀ ਸਿੰਘਾਂ ਨੇ ਜਿਨ੍ਹਾਂ ਨੇ ਫਿਰ ਉਹ ਜੰਗ ਮਚਾਇਆ। 72 ਘੰਟੇ ਭਾਰਤ ਦੀ ਫੌਜ ਨੇੜੇ ਨਹੀਂ ਲੱਗ ਸਕੀ ਔਰ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ। ਇਹ ਉਹ ਚਮਕੌਰ ਦੀ ਗੜੀ ਦਾ ਪ੍ਰਾਈਡ 20ਵੀਂ ਸਦੀ ਦੇ ਵਿੱਚ ਇਹਨਾਂ ਯੋਧਿਆਂ ਨੇ ਦੁਹਰਾਇਆ। ਦੂਸਰਾ ਐਸਪੈਕਟ ਜਦੋਂ ਅਸੀਂ 10ਵੇਂ ਪਾਤਸ਼ਾਹ ਦੀ ਜ਼ਿੰਦਗੀ ਦਾ ਹੀ ਦੇਖਦੇ ਹਾਂ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੀ ਸ਼ਹਾਦਤ। ਅੱਛਾ। ਰਾਏ ਕੱਲਾ ਦਾ ਨੌਕਰ ਨੂਰਾ ਮਾਹੀ ਉਸ ਨੂੰ ਭੇਜਿਆ ਜਾਂਦਾ ਕਿ ਖਬਰ ਲੈ ਕੇ ਆ। ਉਹ ਆਉਂਦਾ, ਸ਼ਾਮ ਦਾ ਟਾਈਮ ਹੈ, ਬਾਹਰ 10ਵੇਂ ਪਾਤਸ਼ਾਹ ਰਹਿਰਾਸ ਦਾ ਜਿਹੜਾ ਦੀਵਾਨ ਸਜਿਆ ਹੋਇਆ ਹੈ, ਸੰਗਤ ਵੀ ਹੈ, ਉਹ ਜ਼ਾਰੋ ਜ਼ਾਰ ਰੋ ਰਿਹਾ। ਭਾਣਾ ਤਾਂ ਵਾਪਰ ਚੁੱਕਾ ਹੈ, ਇਹ ਤਾਂ ਪਤਾ ਹੈ, ਪਰ ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਤੂੰ ਉੱਚੀ ਆਵਾਜ਼ ਦੇ ਵਿੱਚ ਦੱਸ ਸਾਰੀ ਸੰਗਤ ਦੇ ਸਾਹਮਣੇ ਕਿ ਕੀ ਵਾਪਰਿਆ। ਹੁਣ ਗੁਰੂ ਸਾਹਿਬ ਗੰਭੀਰ ਮੁਦਰਾ 'ਚ ਨੇ, ਜ਼ਮੀਨ ਤੇ ਹੀ ਬੈਠੇ ਨੇ, ਬਾਹਰ ਖੁੱਲੇ ਦੇ ਵਿੱਚ ਦੀਵਾਨ ਹੈ, ਹੱਥ ਦੇ ਵਿੱਚ ਤੀਰ ਹੈ ਔਰ ਇੱਕ ਕਾਈ ਦੇ ਬੂਟੇ ਦੇ ਨਾਲ ਉਹ ਖੇਡ ਵੀ ਰਹੇ ਨੇ। ਹੁਣ ਨੂਰਾ ਮਾਈ ਜ਼ਾਰੋ ਜ਼ਾਰ ਰੋਂਦਾ, ਉਹ ਸ਼ਹਾਦਤਾਂ ਬਿਆਨ ਕਰਦਾ, ਜਿਉਂਦਿਆਂ ਉਹਨਾਂ ਨੂੰ ਕੰਧਾਂ ਵਿੱਚ ਚਿਣ ਦੇਣਾ, ਮਾਤਾ ਗੁਜਰੀ ਜੀ ਦੀ ਸ਼ਹਾਦਤ। ਤੇ ਜਿਉਂ ਹੀ ਉਹ ਇਸ ਵੈਰਾਗ ਦੀ ਕਹਾਣੀ ਨੂੰ ਹੋਰ ਵੈਰਾਗਮਾਈ ਹੋ ਕੇ ਸਮਾਪਤ ਕਰਦਾ, 10ਵੇਂ ਪਾਤਸ਼ਾਹ ਤੀਰ ਦੀ ਨੋਕ ਨਾਲ ਕਾਈ ਦਾ ਬੂਟਾ ਪੁੱਟ ਕੇ ਕਹਿੰਦੇ ਨੇ ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਹੁਣ ਚਮਕੌਰ ਦੀ ਗੜੀ ਪ੍ਰਾਈਡ ਹੈ ਤੇ ਇਸ ਸਰਹੰਦ ਜਿਹੜੀ ਫਿਰ ਗੁਰੂਮਾਰੀ ਸਰਹੰਦ ਬਣਦੀ ਹੈ, ਜਿਹਦੀ ਇੱਟ ਨਾਲ ਇੱਟ ਸਿੱਖ ਖੜਕਾਉਂਦੇ ਨੇ, ਜਿਸ ਦਾ ਹਰ ਕੋਈ ਇੱਟ ਵੀ ਦੁਬਾਰਾ ਉਸਾਰੀ 'ਚ ਨਹੀਂ ਲੱਗਣ ਦਿੱਤੀ ਜਾਂਦੀ, ਖੋਤਿਆਂ ਨਾਲ ਹਲ ਚਲਾਇਆ ਜਾਂਦਾ ਹੈ। ਇਹ ਜ਼ੁਲਮ ਦੀ ਅਖੀਰ ਸੀ। ਸ਼ੀਰਖੋਰ ਬੱਚਿਆਂ ਨੂੰ ਜਿਹੜਾ ਉਹ ਨੀਹਾਂ 'ਚ ਚਿਣਨਾ, ਇਹ ਮੁਗਲਿਆ ਰਾਜ ਨੇ ਆਪਣੀ ਜੜ ਪੁਟਾ ਲਈ। ਠੀਕ ਇਸੇ ਤਰ੍ਹਾਂ ਜਦੋਂ ਅਸੀਂ ਜੂਨ 84 ਦੇਖਦੇ ਹਾਂ, ਇੱਕ ਪਾਸੇ ਸਾਡਾ ਪ੍ਰਾਈਡ ਹੈ ਜਿਹਨਾਂ ਦਾ ਅਸੀਂ ਜ਼ਿਕਰ ਕੀਤਾ, ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝਣ ਵਾਲੇ, ਤੇ ਦੂਸਰੇ ਪਾਸੇ ਜੋ ਬੇਗੁਨਾਹ ਬੱਚੇ ਬੀਬੀਆਂ ਜਿਨ੍ਹਾਂ ਨੂੰ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਕਿ ਭਾਈ ਸਰਾਲ ਵਾਂਗ ਘੇਰਾ ਇਸ ਕੁਲੱਖਣੀ ਨਾਰ ਨੇ ਪਾਇਆ, ਔਰ ਨੀਗਰ ਜਿਹੜੇ ਨੇ ਨੀਂਦ ਦੇ ਵਿੱਚ ਸੁੱਤੇ ਹੋਏ ਬੱਚੇ ਜਿਹੜੇ ਨੇ ਉਹਨਾਂ ਨੂੰ ਜਿਉਂਦਿਆਂ ਨਿਕਲਿਆ। ਇਹ ਜਿਹੜੀ ਜ਼ੁਲਮ ਦੀ ਕਹਾਣੀ ਹੈ, ਇਹ ਬ੍ਰਾਹਮਣ ਨੂੰ ਜਿਹਨੂੰ ਜੂਨ 84 ਤੋਂ ਠੀਕ 37 ਸਾਲ ਪਹਿਲਾਂ ਖਾਲਸੇ ਦੀਆਂ ਕੁਰਬਾਨੀਆਂ ਕਰਕੇ ਰਾਜ ਭਾਗ ਮਿਲਿਆ ਸੀ, ਇਹਨਾਂ ਨੇ ਆਪਣੀ ਜੜ ਪੁਟਾ ਲਈ ਹੈ। 40 ਸਾਲ ਬਾਅਦ ਜਦੋਂ ਅਸੀਂ ਅੱਜ ਗੱਲ ਕਰ ਰਹੇ ਤੇ ਉਹ ਇੰਡੀਅਨ ਸਟੇਟ ਜਿੱਥੇ ਪੰਜਾਬ ਨੂੰ ਕੱਟ ਆਫ ਕਰਕੇ ਸਭ ਖਬਰਾਂ ਦਾ ਸੈਂਸਰ ਕਰਕੇ ਲੀਡਰਸ਼ਿਪ ਸਾਰੀ ਮਾਰ ਕੇ ਉਹ ਸਮਝਦੇ ਸੀ ਕਿ ਅਸੀਂ ਸਿੱਖਾਂ ਨੂੰ ਸਬਕ ਸਿਖਾ ਦਿੱਤਾ ਹੈ। ਦਿੱਲੀ ਦੇ ਪਾਵਰ ਕੋਰੀਡੋਰਸ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਸਿੱਖ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਯਾਦ ਤਾਂ ਇੰਦਰਾ ਗਾਂਧੀ ਵੀ ਕਰ ਰਹੀ ਹੈ, ਨਰਕਾਂ ਦੇ ਵਿੱਚ ਸੜ ਰਹੀ, ਵੈਦਿਆ ਵੀ ਕਰ ਰਿਹਾ ਹੈ, ਸੈਂਕੜਿਆਂ ਉਹਨਾਂ ਦੇ ਜਿਹੜੇ ਫੌਜੀ ਚੜ੍ਹ ਕੇ ਆਏ ਉਹ ਵੀ ਕਰ ਰਹੇ ਨੇ। ਪਰ ਖਾਲਸਾ ਅੱਜ ਵੀ 40 ਸਾਲ ਬਾਅਦ ਦੁਨੀਆ ਦਾ ਜਿੱਥੋਂ ਸੂਰਜ ਚੜ੍ਹਦਾ ਇਸ ਪਲੈਨਟ ਤੇ ਜਿੱਥੇ ਡੁੱਬਦਾ, ਕੋਈ ਥਾਂ ਐਸੀ ਨਹੀਂ ਹੈ ਜਿੱਥੇ ਖਾਲਸੇ ਦੇ ਨਿਸ਼ਾਨ ਨਾ ਝੂਲਦੇ ਹੋਣ। ਔਰ ਜਿੱਥੇ ਇਹ ਜੂਨ 84 ਦੇ ਘੱਲੂਘਾਰੇ ਦੀ ਯਾਦ ਔਰ ਰੈਜ਼ਿਲੀਅੰਸ ਇਹਨਾਂ 40 ਸਾਲਾਂ 'ਚ
ਇਹੀ ਨਹੀਂ ਕਿ ਇਹਨਾਂ ਨੇ ਤਾਂ ਅਕਾਲ ਤਖਤ ਨੂੰ ਮਲਬਾ ਬਣਾ ਕੇ ਸਮਝਿਆ ਸੀ ਕਿ ਸਿੱਖਾਂ ਦੀ ਆਨ ਸ਼ਾਨ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਸਾਡਾ ਵੱਡਾ ਤਖਤ, ਔਰ ਉਹਨਾਂ ਨੇ ਬਾਬੇ ਸੰਤੇ ਵਰਗੇ ਜਿਹੜੇ ਨੇ ਉਹਨਾਂ ਦੇ ਜ਼ਰ ਖਰੀਦ ਉਹ ਅੱਗੇ ਲਾ ਕੇ, ਬੂਟੇ ਵਰਗੇ ਬੰਦੇ ਲੱਭ ਕੇ ਕਈ ਕਰੋੜ ਖਰਚ ਕਰਕੇ ਅਕਾਲ ਤਖਤ ਬਣਾ ਕੇ ਸਿੱਖਾਂ ਨੂੰ ਕਹਿ ਲਓ ਜੀ ਤੁਹਾਡਾ ਤਖਤ ਅਸੀਂ ਢਾਇਆ, ਤੁਸੀਂ ਕਹਿੰਦੇ ਆ ਲਓ ਜੀ ਅਸੀਂ ਤੁਹਾਨੂੰ ਨਵਾਂ ਨਕੋਰ ਬਣਾ ਕੇ ਦਿੱਤਾ। ਸਿੱਖਾਂ ਨੇ ਕਿਹਾ ਨਹੀਂ, ਇਹ ਅਸੀਂ ਢਾਵਾਂਗੇ ਇਸ ਨੂੰ, ਤੁਹਾਡੇ ਬਣਾਏ ਤਖਤ ਨੂੰ। ਇਹ ਗੁਰੂ ਕੀ ਸੰਗਤ, ਗੁਰੂ ਕਾ ਖਾਲਸਾ ਇਸ ਤਖਤ ਨੂੰ ਬਣਾਏਗਾ। ਔਰ ਇਹ ਬਹੁਤ ਵੱਡੀ ਇਤਿਹਾਸਕ ਕੁਝ ਚੀਜ਼ਾਂ ਜਿਨ੍ਹਾਂ ਦੇ ਉੱਤੇ ਫੋਕਸ ਨਹੀਂ ਹੁੰਦਾ, ਇੱਕ ਮਹਿਜ਼ ਖਬਰ ਬਣ ਗਈ ਜੀ ਸਿੱਖਾਂ ਨੇ ਢਾ ਦਿੱਤਾ ਤੇ ਨਵਾਂ ਬਣਾ ਦਿੱਤਾ। ਇਹ ਹੈ ਜਦੋਂ ਕੌਮਾਂ ਦੀ ਹੋਂਦ ਦੀ ਲੜਾਈ ਹੁੰਦੀ ਹੈ, ਤੁਸੀਂ ਉਸ ਲੜਾਈ ਨੂੰ ਕਿੱਥੋਂ ਤੱਕ ਲੈ ਕੇ ਜਾਂਦੇ ਹੋ। ਇਹਨਾਂ 40 ਵਰਿਆਂ ਦੀ ਸਿੱਖ ਕੌਮ ਦੀ ਰੈਜ਼ਿਲੀਅੰਸ, ਅੱਜ ਖਾਲਿਸਤਾਨ ਦੀ ਮੂਵਮੈਂਟ ਦੁਨੀਆ ਭਰ ਦੇ ਅੰਦਰ ਜਿਹੜੀ ਹੈ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜੀ ਹੈ ਉਹ ਉਸ ਦਾ ਜਿਹੜਾ ਉਹ ਅੱਗੇ ਵੱਧ ਰਹੀ ਹੈ। ਔਰ ਜਿਹੜੀ ਇੰਡੀਅਨ ਸਟੇਟ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਪਹਿਲਾਂ ਸਿੱਖ ਕੌਮ ਦੇ ਖਿਲਾਫ ਜਾਂ ਐਲਾਨੀਆਂ ਜੰਗ ਤੋਂ ਪਹਿਲਾਂ ਸਿੱਖਾਂ ਨੂੰ ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ, ਦਹਿਸ਼ਤਗਰਦ ਤੇ ਕੀ ਲਕਬ ਦਿੱਤੇ ਸੀ, ਅੱਜ 40 ਸਾਲ ਬਾਅਦ ਸਿੱਖ ਕੌਮ ਦੁਨੀਆ ਦੇ ਵਿੱਚ ਕੋਵਿਡ-19 ਦੇ ਵੇਲੇ ਦੇ ਯੋਧੇ ਵੀ ਨੇ, ਹਿਊਮੈਨਿਟੇਰੀਅਨ ਸੇਵਾ ਦੇ ਵਿੱਚ ਵੀ ਸਭ ਤੋਂ ਅੱਗੇ ਨੇ, ਬਹਾਦਰੀ ਦਾ ਵੀ ਕੋਈ ਆਲਮ ਨਹੀਂ। ਔਰ ਇੰਡੀਅਨ ਸਟੇਟ ਐਜ਼ ਏ ਰੋਗ ਸਟੇਟ, ਐਜ਼ ਏ ਟਰਾਂਸਨੈਸ਼ਨਲ ਰਿਪਰੈਸ਼ਨ ਕਰਨ ਵਾਲੀ ਸਟੇਟ, ਔਰ ਇਹਨਾਂ ਦਾ ਹਿੰਦੂਤਵੀ ਜਿਹੜਾ ਫਾਸ਼ਿਸਟ, ਨਾਰਸਿਸਿਸਟ ਜਿੰਨੇ ਲਫ਼ਜ਼ ਹਿਟਲਰ ਔਰ ਮੁਸੋਲਿਨੀ ਔਰ ਦੂਜੇ ਲਈ ਉਹ ਇਹਨਾਂ ਦੇ ਲਈ ਨੇ। ਸੋ ਇਹ ਇੱਕ ਜਨਰਲ ਬਰਡਸ ਆਈ ਵਿਊ ਹੈ। ਅਸੀਂ ਅੱਡ ਐਸਪੈਕਟ ਆਉਣ ਵਾਲੇ ਦਿਨਾਂ 'ਚ ਵੀ ਇਸ ਦੇ डिस्कस करेंगे। जी डॉक्टर साहब, बहुत बहुत शुक्रिया। सो लेने ब्रेक और व्यूअर्स मिलते हैं छोटे ब्रेक के बाद।